ਤੁਹਾਡੀ ਜਿਹੜੀ ਕਿ ਇੱਕ ਟਿਕਟ ਇੱਥੋਂ ਐਲਾਨ ਦਿੱਤੀ ਗਈ ਆ ਕਾਂਗਰਸ ਦੇ ਵੱਲੋਂ ਤੇ ਉਧਰੋਂ ਇੰਡੀਆ ਅਲਾਇੰਸ ਗੱਠਜੋੜ ਵੀ ਆ ਗੁਰਮੀਤ ਖੁੱਡੀਆਂ ਜਿਹੜੇ ਕਿ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਵੀ ਇੱਥੋਂ ਮੁਹਿੰਮ ਦੇ ਵਿੱਚ ਉਤਰੇ ਹੋਏ ਨੇ। ਕਿਵੇਂ ਦੇਖਦੇ ਹੋ ਪੂਰੇ ਮਾਹੌਲ ਨੂੰ ਪਿੰਡਾਂ ਦੇ ਵਿੱਚ ਵਿਚਰ ਰਹੇ? ਦੇਖੋ ਜੀ, ਗੱਲ ਇਹ ਹੈ ਕਿ ਹਾਲੇ ਤੱਕ ਤਾਂ ਅਕਾਲੀ ਦਲ ਨੇ ਆਪਦਾ ਕੋਈ ਉਮੀਦਵਾਰ ਉਤਾਰਿਆ ਨਹੀਂ ਜੀ। ਇਹਦਾ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਪੋਜੀਸ਼ਨ ਬਠਿੰਡੇ ਦੇ ਵਿੱਚ ਸਮੁੱਚੇ ਲੋਕ ਸਭਾ ਹਲਕੇ ਦੇ ਵਿੱਚ ਕੋਈ ਬਾਹਲੀ ਚੰਗੀ ਨਹੀਂ ਹੈ। ਤੁਹਾਡੀ ਜਿਹੜੀ ਸਾਂਝ ਆ ਉਹ ਬਾਦਲ ਪਰਿਵਾਰ ਦੇ ਨਾਲ ਕਾਫੀ ਨੇੜੇ ਤੋਂ ਰਹੀ ਆ, ਤੁਸੀਂ ਉਹਨਾਂ ਦੇ ਵੱਲੋਂ MLA ਵੀ ਚੁਣੇ ਜਾਂਦੇ ਰਹੇ ਹੋ, ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ। ਲੋਕ ਕੀ ਚਾਹੁੰਦੇ ਨੇ? ਪਹਿਲਾਂ ਵਾਲੇ ਜਿਹੜੇ ਵਰਕਰ ਨੇ ਉਹ ਤੁਹਾਡੇ ਨਾਲ ਹੀ ਆ ਗਏ ਨੇ ਜਾਂ ਫਿਰ ਉਹ ਉੱਥੇ ਖੜੇ ਨੇ? ਕਿ ਜਿਹੜਾ ਮੇਰਾ ਵਰਕਰ ਉਹ ਮੇਰੇ ਨਾਲ ਹੀ ਆ ਗਿਆ ਜੀ। ਜਿੱਥੇ ਵੀ ਮੈਂ ਜਾਂਦਾ ਉੱਥੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਹੈ ਬਹੁਤ ਉਤਸ਼ਾਹਿਤ ਤੇ ਦ੍ਰਿੜਤਾ ਨਾਲ ਮੇਰੇ ਨਾਲ ਖੜ ਕੇ ਮਦਦ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਜਦੋਂ ਅਸੀਂ ਦੇਖੀ ਸੀ ਤਾਂ ਉਹਦੇ ਵੱਡੇ ਵੱਡੇ ਬੈਨਰ ਲੱਗੇ ਹੋਏ ਸੀ, ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋਣ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ। ਪੰਜਾਬ ਦੇ ਮਹਿਰੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਲੱਗੀ ਹੋਈ ਸੀ। ਬੜਾ ਕੁਝ ਸੀਗਾ ਜਿਹੜਾ ਕਿ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਪੇਸ਼ ਕੀਤਾ ਗਿਆ ਕਿ ਝਲਕੀ ਦੇ ਤੌਰ ਤੇ। ਅਸਲ ਵਿੱਚ ਦੇਖਿਆ ਜਾਵੇ ਜੀ ਕਿ ਇਹ ਕੋਈ ਪੰਜਾਬ ਬਚਾਓ ਯਾਤਰਾ ਨਹੀਂ ਸੀ, ਇਹ ਬਾਦਲ ਪਰਿਵਾਰ ਬਚਾਓ ਯਾਤਰਾ ਸੀ। ਅਕਾਲ ਤਖਤ ਦੀ ਗੱਲ ਕਰਦੇ ਹੋ, ਸ਼੍ਰੀ ਅਕਾਲ ਤਖਤ ਦੀ ਗੱਲ ਕਰਦੇ ਹੋ, ਢਹਿ ਢੇਰੀ ਹੋਇਆ, ਠੀਕ ਹੈ, ਬੜੀ ਮੰਦਭਾਗੀ ਘਟਨਾ ਸੀਗੀ। ਹਰ ਸਿੱਖ ਅੱਜ ਵੀ ਦਿਲ 'ਚ ਉਹ ਚੀਜ਼ ਕਦੇ ਵੀ ਨਹੀਂ ਭੁੱਲ ਸਕਦਾ। ਪਰ ਗੱਲ ਇਹ ਹੈ ਕਿ ਤੁਸੀਂ ਕੀ ਕੀਤਾ। SGPC ਦਾ ਰੁਝਾਨ ਵੀ ਕਾਫੀ ਹੈ। ਇੱਧਰ ਜਥੇਦਾਰ ਸਾਹਿਬ ਜਿਹੜੇ SGPC ਦੇ ਲਾਏ ਹੋਏ ਨੇ ਸ਼੍ਰੀ ਦਮਦਮਾ ਸਾਹਿਬ ਤੋਂ, ਉਹ ਵੀ ਕਾਫੀ ਬੋਲਦੇ ਨਜ਼ਰ ਆਉਂਦੇ ਨੇ, ਉਤਾਵਲੇ ਹੁੰਦੇ ਨੇ ਕਿ ਅਕਾਲੀ ਦਲ ਹੀ ਪੰਜਾਬ ਦੀ ਰੱਖਿਆ ਕਰ ਸਕਦਾ ਗਾ। ਜੇਕਰ ਕਿਤੇ ਖੇਤਰੀ ਪਾਰਟੀ ਖਤਮ ਹੋਊਗੀ ਤਾਂ ਪੰਜਾਬ ਖਤਮ ਹੋ ਜਾਊਗਾ। ਗੁਰੂਆਂ ਪੀਰਾਂ ਦੀ ਧਰਤੀ ਹੈ, ਕਦੇ ਖਤਮ ਤਾਂ ਹੁੰਦੀ ਨਹੀਂ। ਜੇ ਮੁਗਲਾਂ ਨੇ ਕੋਸ਼ਿਸ਼ ਕਰ ਲਈ, ਅੰਗਰੇਜ਼ਾਂ ਨੇ ਕੋਸ਼ਿਸ਼ ਕਰ ਲਈ, ਇਹ ਤਾਂ ਕਦੇ ਖਤਮ ਹੁੰਦੀ ਨਹੀਂ, ਕਿਉਂਕਿ ਪੰਜਾਬ ਜਾਂ ਸਿੱਖੀ ਕੋਈ ਖਤਰੇ 'ਚ ਨਹੀਂ ਹੈ, ਪਰ ਸੰਭਾਲਣ ਦੀ ਲੋੜ। ਇੱਥੋਂ ਇਸ ਸੀਟ ਤੋਂ ਚਰਚਾਵਾਂ ਚੱਲੀਆਂ ਕਿ ਅਮਰਤਾ ਵੜਿੰਗ ਨੂੰ ਟਿਕਟ ਮਿਲਣੀ ਚਾਹੀਦੀ ਸੀ, ਫਿਰ ਇੱਕਦਮ ਬੈਕਫੁੱਟ ਤੇ ਹੋਏ ਅਮਰਤਾ ਵੜਿੰਗ। ਰਾਜਾ ਵੜਿੰਗ ਜੀ ਤੁਹਾਡੇ ਕਾਂਗਰਸ ਦੇ ਪ੍ਰਧਾਨ ਨੇ, ਤਾਂ ਉਸ ਪੂਰੇ ਵਰਤਾਂਤ ਨੂੰ ਕੀ ਲੱਗਦਾ ਵੀ ਹਰਸਿਮਰਤ ਕੌਰ ਬਾਦਲ ਜੇਕਰ ਇੱਥੋਂ ਖੜੇ ਹੁੰਦੇ ਨੇ ਤਾਂ ਉਹਨਾਂ ਦੀ ਜਿੱਤ ਨੂੰ ਲੈ ਕੇ ਤੁਹਾਡੀ ਜਿਹੜੀ ਕਿ ਟਿਕਟ ਐਲਾਨੀ ਗਈ ਹੈ? ਕਿਉਂ ਕੋਈ ਇੱਕ ਪਾਰਟੀ ਦੂਜੀ ਪਾਰਟੀ ਨੂੰ ਜਿਤਾਉਣ ਵਾਸਤੇ ਉਮੀਦਵਾਰ ਖੜਾ ਕਰੂਗੀ? ਫਿਰ ਉਹੀ ਛੱਡ ਦੇ। ਲੋਕ ਕਹਿੰਦੇ ਫਿਕਸ ਮੈਚ ਆ ਇਹ। ਫਿਕਸ ਮੈਚ ਕਾਂਗਰਸ ਤੇ ਅਕਾਲੀ ਦਲ ਦਾ ਨਹੀਂ ਹੈ, ਫਿਕਸ ਮੈਚ BJP ਤੇ ਅਕਾਲੀ ਦਲ ਦਾ ਹੈ। ਸੋ ਨਵੀਆਂ ਗੱਲਾਂ ਰੋਜ਼ ਕੱਢ ਕੇ ਲਿਆਉਂਦੇ ਨੇ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ, ਬਦਨਾਮ ਕੀਤਾ ਜਾਵੇ। ਪਰ ਮੈਂ ਸਮਝਦਾ ਲੋਕਾਂ ਨੂੰ ਪਤਾ ਹੈ, ਮੇਰੀ ਛਵੀ ਦਾ ਪਤਾ ਹੈ, ਮੇਰੇ ਪਿਛੋਕੜ ਦਾ ਪਤਾ ਹੈ। ਇਸ ਕਰਕੇ ਮੈਂ ਸਮਝਦਾ ਕਿ ਲੋਕੀ ਮੇਰੇ ਤੇ ਵਿਸ਼ਵਾਸ ਕਰਕੇ ਤੁਹਾਡਾ ਪਿਛੋਕੜ ਤਾਂ ਅਕਾਲੀ ਦਲ ਰਿਹਾ ਹੈਗਾ। ਸਮਾਜ ਸੇਵੀ ਲੱਖਾ ਸਿੰਘ ਸਧਾਣਾ ਵੀ ਇੱਥੋਂ ਕੈਂਡੀਡੇਟ ਨੇ, ਉਹ ਵੀ ਕਹਿੰਦੇ ਅਸੀਂ ਵੀ ਲੋਕਾਂ ਦੀ ਸੇਵਾ ਕਰਦੇ ਹਾਂ। ਕੀ ਸੇਵਾ ਕੀਤੀ ਹੈ ਮੈਨੂੰ ਦੱਸ ਦਿਓ, ਕੋਈ ਪਤਾ ਤਾਂ ਲੱਗੇ। ਕਹਿ ਰਹੇ ਨੇ ਉਹ। ਨਹੀਂ, ਉਹਦੇ ਕਹਿਣ ਨਾਲ ਤਾਂ ਬਹੁਤ ਕੁਝ ਕਹਿ ਦੂੰ। ਕਹਿਣ ਨਾਲ ਕੁਝ ਨਹੀਂ ਹੁੰਦਾ, ਕੰਮ ਕਰਕੇ ਦਿਖਾਉਣਾ ਪੈਂਦਾ। ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਗੁਰਮੀਤ ਸਿੰਘ ਖੁੱਡੀਆਂ ਦੇ ਫਾਦਰ ਸਾਹਿਬ ਤੇ ਹੁਣ ਉਹਨਾਂ ਦੇ ਬੇਟੇ ਗੁਰਮੀਤ ਸਿੰਘ ਖੁੱਡੀਆਂ ਸਿਆਸਤ ਦੇ ਵਿੱਚ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੁਕਾਬਲਾ ਹੈ ਕੋਈ ਉਹ ਤੁਹਾਡੇ ਨਾਲ ਜਾਂ? ਮੇਰਾ ਖਿਆਲ ਹੈ ਜੋ 2 ਸਾਲ ਆਮ ਆਦਮੀ ਪਾਰਟੀ ਦੀ ਨੌਨ ਪਰਫਾਰਮੈਂਸ ਰਹੀ ਹੈ, ਪਿਛਲੇ 2 ਸਾਲ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਰਹੇ ਨੇ, ਉਹਨਾਂ ਦੀ ਮੈਨੂੰ ਪ੍ਰਾਪਤੀ ਦੱਸ ਦਿਓ ਬਤੌਰ ਐਗਰੀਕਲਚਰ ਮਿਨਿਸਟਰ। ਯਾਦ ਹੈ ਚੁਟਕੀ ਵਾਲਾ ਕੰਮ? 5 ਮਿੰਟਾਂ 'ਚ 23 ਫਸਲਾਂ ਤੇ ਅਸੀਂ ਦੇ ਦਿਆਂਗੇ, ਛੱਡ ਦਿਓ ਸਰਕਾਰਾਂ। ਬੀਬਾ ਜੀ ਤਾਂ ਕਹਿੰਦੇ ਹੁਣ ਪੰਜਾਬ ਸਰਕਾਰ ਦੇ ਹੱਥ ਨਹੀਂ ਤਾਂ ਸੈਂਟਰ ਦੇ ਹੱਥ ਆ। ਫਿਰ ਉਦੋਂ ਕਿਉਂ ਨਾ ਬੋਲੀ? ਇੰਡੋਜ਼ TV ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਫਿਰ ਰੂਬਰੂ ਹੋ ਚੁੱਕੇ ਹਾਂ ਤੁਹਾਡੇ। ਤਾਂ ਇਸ ਮੁਲਾਕਾਤ ਦੇ ਤਹਿਤ ਬਹੁਤ ਕੁਝ ਅਜਿਹਾ ਬਿਆਨ ਹੋਏਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗੜ੍ਹ ਮੰਨਿਆ ਜਾਂਦਾ ਇਹ ਇਲਾਕਾ। ਜਿਸ ਇਲਾਕੇ ਦੇ ਵਿੱਚ ਅਸੀਂ ਬੈਠੇ ਹਾਂ ਤਾਂ ਉਸ ਇਲਾਕੇ ਦੀ ਗੱਲ ਕਰਾਂਗੇ ਤਾਂ ਉਸ ਇਲਾਕੇ ਦੇ ਵਿੱਚ ਜਦੋਂ ਲੋਕਾਂ 'ਚ ਵਿਚਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ ਬਾਦਲ ਪਰਿਵਾਰ ਨੇ ਵਿਕਾਸ ਬਹੁਤ ਕੀਤਾ ਇਸ ਇਲਾਕੇ ਦਾ। ਤਾਂ ਸਾਡੇ ਨਾਲ ਉਹਨਾਂ ਦੇ ਓਪੋਜੀਸ਼ਨ ਤੋਂ ਕੈਂਡੀਡੇਟ ਨੇ ਜੀਤ ਮਹਿੰਦਰ ਸਿੰਘ ਸਿੱਧੂ। ਤਾਂ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਕਾਫੀ ਸਾਂਝ ਰਹੀ ਆ ਬਾਦਲ ਪਰਿਵਾਰ ਦੇ ਨਾਲ,
ਜੀ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਇਸ ਇਲਾਕੇ ਨੂੰ ਜਿਵੇਂ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਿਆਦਾ ਜਿਹੜਾ ਗੜ੍ਹ ਮੰਨਿਆ ਜਾਂਦਾ ਬਾਦਲ ਪਰਿਵਾਰ ਦਾ, ਤੁਹਾਡੀ ਜਿਹੜੀ ਕਿ ਇੱਕ ਟਿਕਟ ਇੱਥੋਂ ਐਲਾਨ ਦਿੱਤੀ ਗਈ ਆ ਕਾਂਗਰਸ ਦੇ ਵੱਲੋਂ, ਅਤੇ ਉੱਧਰੋਂ ਇੰਡੀਆ ਅਲਾਇੰਸ ਗੱਠਜੋੜ ਵੀ ਆ, ਗੁਰਮੀਤ ਖੁੱਡੀਆਂ ਜਿਹੜੇ ਕਿ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਵੀ ਇੱਥੋਂ ਮੁਹਿੰਮ ਦੇ ਵਿੱਚ ਉਤਰੇ ਹੋਏ ਨੇ। ਕਿਵੇਂ ਦੇਖਦੇ ਹੋ ਪੂਰੇ ਮਾਹੌਲ ਨੂੰ, ਪਿੰਡਾਂ ਦੇ ਵਿੱਚ ਵਿਚਰ ਰਹੇ? ਦੇਖੋ ਜੀ, ਗੱਲ ਇਹ ਹੈ ਕਿ ਹਾਲੇ ਤੱਕ ਤਾਂ ਅਕਾਲੀ ਦਲ ਨੇ ਆਪਦਾ ਕੋਈ ਉਮੀਦਵਾਰ ਉਤਾਰਿਆ ਨਹੀਂ ਇੱਥੇ ਜੀ। ਇਸ ਕਰਕੇ ਮੈਂ ਸਮਝਦਾ ਜੇ ਇੰਨਾ ਹੀ ਉਹਨਾਂ ਨੂੰ ਕੌਨਫੀਡੈਂਸ ਹੁੰਦਾ, ਜਿਵੇਂ ਤੁਸੀਂ ਆਪਣੀ ਓਪਨਿੰਗ ਸਟੇਟਮੈਂਟ 'ਚ ਕਿਹਾ ਸੀ ਕਿ ਗੜ੍ਹ ਹੈ, ਜੇ ਗੜ੍ਹ ਹੁੰਦਾ ਤੇ ਆਪਦੀ ਘਰ ਦੀ ਪਾਰਟੀ ਹੈ ਤੇ ਆਪਦੀ ਪ੍ਰਧਾਨ ਦੀ ਘਰੋਂ ਉਹਨਾਂ ਦੀ ਮਿਸਿਸ ਹੀ ਇੱਥੇ ਇਲੈਕਸ਼ਨ ਲੜਦਾ, ਜਾਂ ਸਿਟਿੰਗ MP ਕਹਿ ਸਕਦੇ ਹਾਂ ਜਿਹੜੇ ਸੀਗੇ, ਤਾਂ ਉਹਨਾਂ ਨੂੰ ਐਲਾਨਣ 'ਚ ਕੀ ਦੇਰੀ ਹੋਈ ਹੈ? ਇਹਦਾ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਪੋਜੀਸ਼ਨ ਬਠਿੰਡੇ ਦੇ ਵਿੱਚ ਸਮੁੱਚੇ ਲੋਕ ਸਭਾ ਹਲਕੇ ਦੇ ਵਿੱਚ ਕੋਈ ਬਾਹਲੀ ਚੰਗੀ ਨਹੀਂ ਹੈ। ਇਸ ਕਰਕੇ ਹਲੇ ਉਹ ਉਡੀਕ ਰਹੇ ਨੇ। ਸੋ ਮੈਂ ਸਮਝਦਾ ਉਹ ਗੜ੍ਹ ਵਾਲੀ ਗੱਲ ਤਾਂ ਹੁਣ ਖਤਮ ਹੋ ਗਈ ਹੈ। ਤੁਹਾਡੀ ਜਿਹੜੀ ਸਾਂਝ ਆ ਉਹ ਬਾਦਲ ਪਰਿਵਾਰ ਦੇ ਨਾਲ ਕਾਫੀ ਨੇੜੇ ਤੋਂ ਰਹੀ ਆ, ਤੁਸੀਂ ਉਹਨਾਂ ਦੇ ਵੱਲੋਂ MLA ਵੀ ਚੁਣੇ ਜਾਂਦੇ ਰਹੇ ਹੋ, ਜਾਂ ਉਸ ਮਾਹੌਲ ਨੂੰ, ਉਸ ਬਰਤਾਂਤ ਨੂੰ, ਤੁਹਾਡਾ ਤਲਵੰਡੀ ਸਾਬੋ ਦੀ ਗੱਲ ਕਰ ਲਈਏ, ਗੁਰੂਆਂ ਪੀਰਾਂ ਦੀ ਧਰਤੀ ਆ, ਉੱਥੇ ਵੀ ਤੁਹਾਡਾ ਕਾਫੀ ਜਿਹੜਾ ਕਿ ਆਧਾਰ ਮੰਨਿਆ ਜਾਂਦਾ ਗਾ। ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਲੋਕ ਕੀ ਚਾਹੁੰਦੇ ਨੇ? ਪਹਿਲਾਂ ਵਾਲੇ ਜਿਹੜੇ ਵਰਕਰ ਨੇ ਉਹ ਤੁਹਾਡੇ ਨਾਲ ਹੀ ਆ ਗਏ ਨੇ ਜਾਂ ਫਿਰ ਉਹ ਉੱਥੇ ਖੜੇ ਨੇ? ਤੇ ਜਿਹੜਾ ਮੇਰਾ ਵਰਕਰ ਉਹ ਮੇਰੇ ਨਾਲ ਹੀ ਆ ਗਿਆ ਜੀ। ਮੈਂ ਸਮਝਦਾ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਬਹੁਤ ਲੰਬਾ ਸਮਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਧਰਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ, ਅਤੇ ਲੋਕਾਂ ਦਾ ਜੋ ਪਿਆਰ ਹੈ, ਜੋ ਮੇਰਾ ਸਾਥ ਰਿਹਾ ਉਹਨਾਂ ਦਾ ਮੇਰੇ ਨਾਲ, ਮੈਂ ਸਮਝਦਾ ਉਹੀ ਉੱਥੋਂ ਹੀ ਮੈਨੂੰ ਇੱਕ ਪ੍ਰੇਰਨਾ ਮਿਲਦੀ ਹੈ, ਜਿਹਦੇ ਵਿੱਚ ਅੱਜ ਮੈਨੂੰ ਲੋਕ ਸਭਾ ਬਠਿੰਡਾ ਜੋ ਕਾਂਗਰਸ ਦੀ ਟਿਕਟ ਦਿੱਤੀ ਹੈ। ਜਿੱਥੇ ਵੀ ਮੈਂ ਜਾਂਦਾ ਉੱਥੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਹੈ ਬਹੁਤ ਉਤਸ਼ਾਹਿਤ ਅਤੇ ਦ੍ਰਿੜਤਾ ਨਾਲ ਮੇਰੇ ਨਾਲ ਖੜ ਕੇ ਮਦਦ ਕਰ ਰਿਹਾ ਹੈ, ਵਿਸ਼ਵਾਸ ਦਵਾ ਰਿਹਾ ਹੈ ਕਿ ਇਹ ਸੀਟ ਇਸ ਵਾਰ ਕਾਂਗਰਸ ਦੀ ਝੋਲੀ 'ਚ ਪਾਉਣੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਜਦੋਂ ਅਸੀਂ ਦੇਖੀ ਸੀ ਤਾਂ ਉਹਦੇ 'ਤੇ ਵੱਡੇ ਵੱਡੇ ਬੈਨਰ ਲੱਗੇ ਹੋਏ ਸੀ, ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋਣ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ, ਪੰਜਾਬ ਦੇ ਮਹਿਰੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਲੱਗੀ ਹੋਈ ਸੀ, ਬੜਾ ਕੁਝ ਸੀਗਾ ਜਿਹੜਾ ਕਿ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਪੇਸ਼ ਕੀਤਾ ਗਿਆ ਕਿ ਝਲਕੀ ਦੇ ਤੌਰ 'ਤੇ। ਅਸਲ ਵਿੱਚ ਦੇਖਿਆ ਜਾਵੇ ਜੀ ਕਿ ਇਹ ਕੋਈ ਪੰਜਾਬ ਬਚਾਓ ਯਾਤਰਾ ਨਹੀਂ ਸੀ, ਇਹ ਬਾਦਲ ਪਰਿਵਾਰ ਬਚਾਓ ਯਾਤਰਾ ਸੀ। ਕਿਸ ਤੋਂ ਬਚਾ ਰਹੇ ਨੇ? ਮੈਂ ਇਹ ਸਵਾਲ ਪੁੱਛਦਾ, ਪੰਜਾਬ ਕਿਸ ਤੋਂ ਬਚਾ ਰਹੇ ਨੇ? ਪੰਜਾਬੀਆਂ ਤੋਂ ਹੀ। ਜੇ ਸਿਰਫ ਇੰਨਾ ਕੁ ਕਹਿ ਦੇਣਾ ਕਿ ਵੀ ਪੰਜਾਬ ਬਚਾਓ ਹੈ ਯਾਤਰਾ, ਕੋਈ ਉਹਦਾ ਏਜੰਡਾ ਤਾਂ ਹੋਵੇ ਕਿ ਅਸੀਂ ਪੰਜਾਬ ਨੂੰ ਇਹ ਦੇ ਰਹੇ ਹਾਂ। ਜਿਹੜਾ ਅਕਾਲ ਤਖਤ ਦੀ ਗੱਲ ਕਰਦੇ ਹੋ, ਸ਼੍ਰੀ ਅਕਾਲ ਤਖਤ ਦੀ ਗੱਲ ਕਰਦੇ ਹੋ, ਢਹਿ ਢੇਰੀ ਹੋਇਆ, ਠੀਕ ਹੈ, ਬੜੀ ਮਤਭਾਗ ਘਟਨਾ ਸੀਗੀ। ਹਰ ਸਿੱਖ ਅੱਜ ਵੀ ਦਿਲ 'ਚ ਉਹ ਚੀਜ਼ ਕਦੇ ਵੀ ਨਹੀਂ ਭੁੱਲ ਸਕਦਾ। ਪਰ ਗੱਲ ਇਹ ਹੈ ਕਿ ਤੁਸੀਂ ਕੀ ਕੀਤਾ? ਤੁਸੀਂ ਦੂਸਰੇ ਨੂੰ ਤਾਂ ਕ੍ਰਿਟਿਸਾਈਜ਼ ਕਰ ਦਿੰਦੇ ਹੋ ਜੀ, ਪਰ ਤੁਸੀਂ ਕੀ ਕੀਤਾ ਪੰਜਾਬ ਨੂੰ ਬਚਾਉਣ ਵਾਸਤੇ ਜਾਂ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਆਉਣ ਵਾਸਤੇ? ਉਹ ਪੰਜਾਬ ਦੀ ਜਨਤਾ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਉਹਦੀ ਲੀਡਰਸ਼ਿਪ ਨੂੰ ਪੁੱਛ ਰਹੀ ਹੈ। SGPC ਦਾ ਰੁਝਾਨ ਵੀ ਕਾਫੀ ਹੈ। ਇੱਧਰ ਜਥੇਦਾਰ ਸਾਹਿਬ ਜਿਹੜੇ SGPC ਦੇ ਲਾਏ ਹੋਏ ਨੇ ਸ਼੍ਰੀ ਦਮਦਮਾ ਸਾਹਿਬ ਤੋਂ, ਉਹ ਵੀ ਕਾਫੀ ਬੋਲਦੇ ਨਜ਼ਰ ਆਉਂਦੇ ਨੇ, ਉਤਾਵਲੇ ਹੁੰਦੇ ਨੇ ਕਿ ਅਕਾਲੀ ਦਲ ਹੀ ਪੰਜਾਬ ਦੀ ਰੱਖਿਆ ਕਰ ਸਕਦਾ ਗਾ, ਜੇਕਰ ਕਿਤੇ ਖੇਤਰੀ ਪਾਰਟੀ ਖਤਮ ਹੋ ਗਈ ਤਾਂ ਪੰਜਾਬ ਖਤਮ ਹੋ ਜਾਊਗਾ। ਨਹੀਂ, ਚਲੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਕਦੇ ਖਤਮ ਤਾਂ ਹੁੰਦੀ ਨਹੀਂ। ਜੇ ਮੁਗਲਾਂ ਨੇ ਕੋਸ਼ਿਸ਼ ਕਰ ਲਈ, ਅੰਗਰੇਜ਼ਾਂ ਨੇ ਕੋਸ਼ਿਸ਼ ਕਰ ਲਈ, ਇਹ ਤਾਂ ਕਦੇ ਖਤਮ ਹੁੰਦੀ ਨਹੀਂ, ਕਿਉਂਕਿ ਪੰਜਾਬੀ ਇੱਕ ਬੜਾ ਦ੍ਰਿੜਤਾ ਨਾਲ ਹਰ ਔਖਾਈ ਦਾ ਸਾਹਮਣਾ ਕਰਦਾ ਹੈ, ਅਤੇ ਖਾਸ ਕਰਕੇ ਸਿੱਖ ਹਮੇਸ਼ਾ ਹੀ ਜਦੋਂ ਦਾ ਗੁਰੂ ਮਹਾਰਾਜ ਨੇ ਸਾਜਿਆ ਉਦੋਂ ਦੀ ਹੀ ਸੰਘਰਸ਼ ਤੇ ਲੜਾਈ 'ਚ ਰਿਹਾ। ਸੋ ਇਸ ਕਰਕੇ ਕੋਈ ਪੰਜਾਬ ਜਾਂ ਸਿੱਖੀ ਕੋਈ ਖਤਰੇ 'ਚ ਨਹੀਂ ਹੈ, ਪਰ ਸੰਭਾਲਣ ਦੀ ਲੋੜ ਹੈ। ਇੱਥੋਂ ਇਸ ਸੀਟ ਤੋਂ ਚਰਚਾਵਾਂ ਚੱਲੀਆਂ ਕਿ ਅੰਮ੍ਰਿਤਾ ਵੜਿੰਗ ਨੂੰ ਟਿਕਟ ਮਿਲਣੀ ਚਾਹੀਦੀ ਸੀ, ਫਿਰ ਇੱਕਦਮ ਬੈਕਫੁੱਟ 'ਤੇ ਹੋਏ ਅੰਮ੍ਰਿਤਾ ਵੜਿੰਗ। ਰਾਜਾ ਵੜਿੰਗ ਜੀ ਤੁਹਾਡੇ ਕਾਂਗਰਸ ਦੇ ਪ੍ਰਧਾਨ ਨੇ,
ਤਾਂ ਉਸ ਪੂਰੇ ਵਰਤਾਂਤ ਨੂੰ ਕੀ ਲੱਗਦਾ ਵੀ ਹਰਸਿਮਰਤ ਕੌਰ ਬਾਦਲ ਜੇਕਰ ਇੱਥੋਂ ਖੜੇ ਹੁੰਦੇ ਨੇ ਤਾਂ ਉਹਨਾਂ ਦੀ ਜਿੱਤ ਨੂੰ ਲੈ ਕੇ ਤੁਹਾਡੀ ਜਿਹੜੀ ਕਿ ਟਿਕਟ ਐਲਾਨੀ ਗਈ ਹੈ? ਨਹੀਂ, ਕਿਉਂ? ਕੋਈ ਪਾਰਟੀ ਦੂਜੀ ਪਾਰਟੀ ਨੂੰ ਜਿਤਾਉਣ ਵਾਸਤੇ ਮੈਨੂੰ ਦੱਸੋ ਕਿ ਕਿਉਂ ਕੋਈ ਇੱਕ ਪਾਰਟੀ ਦੂਜੀ ਪਾਰਟੀ ਨੂੰ ਜਿਤਾਉਣ ਵਾਸਤੇ ਉਮੀਦਵਾਰ ਖੜਾ ਕਰੂਗੀ? ਫਿਰ ਉਹੀ ਛੱਡ ਦੇ। ਲੋਕ ਕਹਿੰਦੇ ਫਿਕਸ ਮੈਚ ਆ ਇਹ। ਫਿਕਸ ਮੈਚ ਕਾਂਗਰਸ ਤੇ ਅਕਾਲੀ ਦਲ ਦਾ ਨਹੀਂ ਹੈ, ਫਿਕਸ ਮੈਚ ਬੀਜੇਪੀ ਤੇ ਅਕਾਲੀ ਦਲ ਦਾ ਹੈ। ਸਾਹਮਣੇ ਆ ਗਈ ਗੱਲ। ਮਲੂਕਾ ਪਰਿਵਾਰ ਅੱਧਾ ਬੀਜੇਪੀ 'ਚ ਅੱਧਾ ਅਕਾਲੀ ਦਲ 'ਚ, ਮਦਦ ਅਕਾਲੀ ਦਲ ਦੀ ਹੋ ਰਹੀ ਹੈ, ਚਿਹਰਾ ਬੀਜੇਪੀ ਦਾ ਦਿਖਾਇਆ ਜਾ ਰਿਹਾ ਹੈ। ਸੋ ਉਹ ਫਿਕਸਡ ਮੈਚ ਹੈ। ਇਹ ਤਾਂ ਵਿਰੋਧੀਆਂ ਕੋਲੇ ਮੇਰੇ ਉਲਟ ਨਿੱਜੀ ਤੌਰ ਤੇ ਕਹਿਣ ਨੂੰ ਕੁਛ ਨਹੀਂ। ਸੋ ਇਹ ਨਵੀਆਂ ਗੱਲਾਂ ਰੋਜ਼ ਕੱਢ ਕੇ ਲਿਆਉਂਦੇ ਨੇ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ, ਬਦਨਾਮ ਕੀਤਾ ਜਾਵੇ। ਪਰ ਮੈਂ ਸਮਝਦਾ ਲੋਕਾਂ ਨੂੰ ਪਤਾ ਹੈ, ਮੇਰੀ ਛਵੀ ਦਾ ਪਤਾ ਹੈ, ਮੇਰੇ ਪਿਛੋਕੜ ਦਾ ਪਤਾ ਹੈ। ਇਸ ਕਰਕੇ ਮੈਂ ਸਮਝਦਾ ਕਿ ਲੋਕੀ ਮੇਰੇ ਤੇ ਵਿਸ਼ਵਾਸ ਕਰਕੇ ਤੁਹਾਡਾ ਪਿਛੋਕੜ ਤਾਂ ਅਕਾਲੀ ਦਲ ਰਿਹਾ ਹੈਗਾ। ਅਕਾਲੀ ਦਲ ਬੇਸ਼ੱਕ ਰਿਹਾ ਹੋਵੇ, ਮੈਂ ਕਾਂਗਰਸ ਦਾ ਐਮਐਲਏ ਰਿਹਾ, ਆਜ਼ਾਦ ਵੀ ਐਮਐਲਏ ਰਿਹਾ। ਸੋ ਇਸ ਕਰਕੇ ਕੋਈ ਪਿਛੋਕੜ ਨਾਲ ਨਹੀਂ ਬੰਦਾ ਬੰਨਿਆ ਹੁੰਦਾ। ਜੋ ਅੱਜ ਦੀ ਸਥਿਤੀ ਹੈ ਮੈਂ ਉਸ ਦੀ ਗੱਲ ਕਰਦਾ। ਅੱਜ ਮੇਰੇ ਨਾਲ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮੇਰੀ ਪਿੱਠ ਤੇ ਖੜੀ ਹੈ, ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵਰਕਰ ਮੇਰੇ ਨਾਲ ਅੱਜ ਇਸ ਕੈਂਪੇਨ ਵਿੱਚ ਚੱਲ ਰਿਹਾ ਹੈ। ਸਮਾਜ ਸੇਵੀ ਲੱਖਾ ਸਿੰਘ ਸਧਾਣਾ ਵੀ ਇੱਥੋਂ ਕੈਂਡੀਡੇਟ ਨੇ, ਉਹ ਵੀ ਕਹਿੰਦੇ ਅਸੀਂ ਵੀ ਲੋਕਾਂ ਦੀ ਸੇਵਾ ਕਰਦੇ ਹਾਂ। ਕੀ ਸੇਵਾ ਕੀਤੀ ਹੈ ਮੈਨੂੰ ਦੱਸ ਦਿਓ, ਕੋਈ ਪਤਾ ਤਾਂ ਲੱਗਿਆ? ਕਹਿ ਰਹੇ ਨੇ ਉਹ। ਨਹੀਂ, ਉਹਦੇ ਕਹਿਣ ਨਾਲ ਤਾਂ ਬਹੁਤ ਕੁਝ ਕਹਿ ਦੂੰ, ਕਿਸੇ ਦੇ ਕਹਿਣ ਨਾਲ ਤਾਂ ਨਹੀਂ ਕੋਈ ਗੱਲ ਬਣਦੀ। ਜੇ ਕਹਿਣ ਨਾਲ ਹੀ ਕੰਮ ਸਰਦਾ ਹੁੰਦਾ ਤਾਂ ਫਿਰ ਕੋਈ ਕੰਮ ਹੀ ਨਾ ਕਰਦਾ। ਕਹਿਣ ਨਾਲ ਕੁਝ ਨਹੀਂ ਹੁੰਦਾ, ਕੰਮ ਕਰਕੇ ਦਿਖਾਉਣਾ ਪੈਂਦਾ। ਲੋਕਾਂ 'ਚ ਵਿਚਰ ਕੇ 30 ਸਾਲ ਅਸੀਂ ਉਹੀ ਨਹੀਂ ਲੋਕਾਂ 'ਚ ਲਾਏ, ਲੋਕਾਂ ਦਾ ਪਿਆਰ ਜਿੱਤਿਆ, ਵਿਸ਼ਵਾਸ ਜਿੱਤਿਆ। ਇਸ ਕਰਕੇ ਅੱਜ ਇਸ ਪੋਜੀਸ਼ਨ ਤੇ ਆਏ ਆ ਕਿ ਅਸੀਂ ਇੱਕ ਨੈਸ਼ਨਲ ਪਾਰਟੀ ਕਾਂਗਰਸ ਦਾ ਉਮੀਦਵਾਰ ਬਣ ਕੇ ਬਠਿੰਡੇ 'ਚ ਇਹ ਲੜਾਈ ਲੋਕ ਸਭਾ ਦੀ ਲੜ ਰਹੇ ਹਾਂ। ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਗੁਰਮੀਤ ਸਿੰਘ ਖੁੱਡੀਆਂ ਦੇ ਫਾਦਰ ਸਾਹਿਬ ਤੇ ਹੁਣ ਉਹਨਾਂ ਦੇ ਬੇਟੇ ਗੁਰਮੀਤ ਸਿੰਘ ਖੁੱਡੀਆਂ ਸਿਆਸਤ ਦੇ ਵਿੱਚ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੁਕਾਬਲਾ ਹੈ ਕੋਈ ਉਹ ਤੁਹਾਡੇ ਨਾਲ ਜਾਂ? ਮੇਰਾ ਖਿਆਲ ਹੈ ਜੋ 2 ਸਾਲ ਆਮ ਆਦਮੀ ਪਾਰਟੀ ਦੀ ਨੌਨ ਪਰਫਾਰਮੈਂਸ ਰਹੀ ਹੈ, ਪਿਛਲੇ 2 ਸਾਲ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਰਹੇ ਨੇ, ਉਹਨਾਂ ਦੀ ਮੈਨੂੰ ਪ੍ਰਾਪਤੀ ਦੱਸ ਦਿਓ ਬਤੌਰ ਐਗਰੀਕਲਚਰ ਮਿਨਿਸਟਰ। ਜੋ ਹਾਲ ਖੇਤੀਬਾੜੀ ਦਾ, ਕਿਸਾਨੀ ਦਾ ਆ ਪਿਛਲੇ 2 ਸਾਲ 'ਚ ਹੋਇਆ, ਇੱਕੋ ਗੱਲ ਕਹਿਣਾ, MSP ਦਾ ਇਸ਼ੂ ਹੀ ਲਾ ਲਓ। ਕੀ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ? ਯਾਦ ਹੈ ਚੁਟਕੀ ਵਾਲਾ ਕੰਮ? 5 ਮਿੰਟਾਂ 'ਚ 23 ਫਸਲਾਂ ਤੇ ਅਸੀਂ ਦੇ ਦਿਆਂਗੇ, ਛੱਡ ਦਿਓ ਸਰਕਾਰਾਂ, ਸੈਂਟਰ ਨਹੀਂ ਦੇਊਗੀ, ਅਸੀਂ ਕਿਸਾਨੀ ਨੂੰ ਬਚਾਵਾਂਗੇ। ਕਿੱਥੇ ਗਏ ਉਹ ਵਾਅਦੇ? ਬੀਬਾ ਜੀ ਤਾਂ ਕਹਿੰਦੇ ਹੁਣ ਪੰਜਾਬ ਸਰਕਾਰ ਦੇ ਹੱਥ ਨਹੀਂ ਤਾਂ ਸੈਂਟਰ ਦੇ ਹੱਥ ਆ। ਫਿਰ ਉਦੋਂ ਕਿਉਂ ਨਾ ਬੋਲੀ? ਉਦੋਂ ਕਿਉਂ ਕਹਿ ਰਹੇ ਸੀ ਕਿ ਸਾਨੂੰ ਦਿਓ? ਗੱਲ ਗੁੰਮਰਾਹ ਕਰਨ ਦੀ ਹੈ। ਜਿਹੜੀਆਂ ਚੁਟਕੀਆਂ ਵਾਲੀ ਗੱਲਾਂ ਸੀ ਨਾ, ਇਹ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਲੋਕਾਂ ਨੂੰ ਜਜ਼ਬਾਤੀ ਕੀਤਾ ਗਿਆ। ਲੋਕਾਂ ਨੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਆਮ ਆਦਮੀ ਪਾਰਟੀ ਨੂੰ। ਅੱਜ ਉਹੀ ਲੋਕ ਸਵਾਲ ਪੁੱਛ ਰਹੇ ਨੇ। ਮੈਨੂੰ ਇੱਕ ਗੱਲ ਦੱਸ ਦਿਓ, ਖੁੱਡੀਆਂ ਸਾਹਿਬ ਨੇ ਪਿਛਲੇ 2 ਸਾਲ ਦੀ ਕੀ ਪ੍ਰਾਪਤੀ ਹੈ? ਕਹਿੰਦੇ ਅਸੀਂ ਮੁਆਵਜ਼ਾ ਦਿੱਤਾ। ਕਿਹੜਾ ਮੁਆਵਜ਼ਾ ਦਿੱਤਾ ਦੱਸੋ ਮੈਨੂੰ। ਕਹਿੰਦੇ ਗੜੇਮਾਰੀ ਹੋਈ, ਪਸ਼ੂਆਂ ਦਾ ਮੁਆਵਜ਼ਾ ਦਿੱਤਾ। ਜਿਹੜੇ ਪਸ਼ੂ ਦੇਖੋ ਨਾ, ਪਸ਼ੂਆਂ ਦਾ ਮੁਆਵਜ਼ਾ, ਇਹ ਤਾਂ ਕਹਿੰਦੇ ਸੀ ਅਸੀਂ ਮਰੀ ਬੱਕਰੀ ਦਾ ਦਵਾਂਗੇ, ਮੁਰਗੀਆਂ ਦਾ ਦਵਾਂਗੇ। ਰਿਕਾਰਡ ਕਿਹੜਾ? ਦੇਖੋ ਸਿਰਫ ਬੈਠ ਕੇ ਬਿਆਨ ਦੇਣੇ, ਬੈਠ ਕੇ ਕੋਈ ਰਿਕਾਰਡ ਕੱਢ ਕੇ ਦਿਖਾਣ, ਪੇਸ਼ ਕਰ ਦੇਣ। ਜੇ ਕੋਈ ਮੈਂ ਕੰਮ ਕੀਤਾ ਸਰਕਾਰ 'ਚ ਹੁੰਦੇ ਹੋਏ, ਮੰਤਰੀ ਹੁੰਦੇ ਹੋਏ, ਮੇਰੇ ਕੋਲ ਡਾਟਾ ਤਾਂ ਹੋਊਗਾ ਨਾ ਕਿ ਮੈਂ ਇਸ ਪਿੰਡ 'ਚ ਇੰਨਾ ਮੁਆਵਜ਼ਾ ਦਿੱਤਾ, ਦੇ ਦਿਓ। ਤੁਹਾਨੂੰ ਫੜਾ ਦੇਣ, ਪ੍ਰਿੰਟ ਮੀਡੀਆ 'ਚ ਦੇ ਦੇਣ। ਸਿਰਫ ਐਲਾਨ ਹੀ ਨੇ, ਸਿਰਫ ਲੋਕਾਂ ਨੂੰ ਧੋਖਾ ਹੀ ਦਿੱਤਾ। ਲੋਕਾਂ ਦੇ ਅੱਖਾਂ 'ਚ ਮਿੱਟੀ ਪਾਈ ਹੈ, ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ। ਲੋਕੀ ਉਡੀਕਦੇ ਰਹੇ। ਉਹ ਤਾਂ ਇਹ ਵੀ ਕਹਿੰਦੇ ਸੀ ਕਿ ਗਰਦੌਰੀਆਂ ਹੁੰਦੀਆਂ ਰਹਿਣਗੀਆਂ ਤਾਂ ਅਸੀਂ 25-25 ਹਜ਼ਾਰ ਰੁਪਇਆ ਦੇ ਦਿਆਂਗੇ। ਦੱਸੋ ਇੱਕ ਵੀ ਕਿਸਾਨ ਨੂੰ ਕੋਈ 25 ਹਜ਼ਾਰ ਰੁਪਇਆ ਕਿਸੇ ਨੂੰ ਮੁਆਵਜ਼ਾ ਮਿਲਿਆ? ਇਹ ਤਾਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਆਪਦਾ ਸਮਾਂ ਪਾਸ ਕਰਨ ਦੀ ਗੱਲ ਹੈ, ਹੋਰ ਕੁਛ ਨਹੀਂ। ਵਿਧਾਨ ਸਭਾ ਸੈਸ਼ਨ ਚੱਲਿਆ, ਸੈਸ਼ਨ ਦੇ ਵਿੱਚ ਕਾਫੀ ਰੌਲਾ ਪਿਆ। ਮੁੱਖ ਮੰਤਰੀ ਸਾਹਿਬ ਜਿੰਦੇ ਲੈ ਕੇ ਕਹਿੰਦੇ ਕਿ ਭੱਜ ਜਾਣਗੇ ਵਿਰੋਧੀ ਧਿਰ ਵਾਲੇ। ਦੇਖੋ ਗੱਲ ਇਹ ਹੈ ਕਿ ਵਿਧਾਨ ਸਭਾ ਦੀ ਇੱਕ ਮਰਿਆਦਾ ਹੈ, ਠੀਕ ਹੈ ਨਾ, ਡੈਮੋਕ੍ਰੇਸੀ ਹੈ ਜੀ। ਉਹ ਡੈਮੋਕ੍ਰੇਸੀ ਦਾ ਇੱਕ ਮੰਦਰ ਹੈ। ਉੱਥੇ ਇਹ ਜੀਆਂ ਗੱਲਾਂ ਕਰਨੀਆਂ, ਡਰਾਮੈਟਿਕਸ ਪ੍ਰੈਸ ਵਾਸਤੇ ਡਰਾਮੇ, ਜੋ ਚੀਜ਼ ਇਹ ਓਪੋਜੀਸ਼ਨ 'ਚ ਕਰਦੇ ਸੀ ਉਹੀ ਚੀਜ਼ ਹਲੇ ਉਸ ਓਪੋਜੀਸ਼ਨ ਮੋਡ 'ਚ ਨਿਕਲੇ ਨਹੀਂ। ਉਹੀ ਚੀਜ਼ ਇਹ ਅੱਜ ਸਰਕਾਰ 'ਚ ਆ ਕੇ ਵੀ ਕਰੀ ਜਾਂਦੇ ਨੇ। ਤੁਸੀਂ ਡਿਬੇਟ ਕਰੋ ਉੱਥੇ,
ਇਹ ਕੋਈ ਸ਼ੋਭਾ ਦਿੰਦੀ ਹੈ ਕਿ ਮੁੱਖ ਮੰਤਰੀ ਕਹਿ ਰਿਹਾ ਮੇਰੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਦੇਖੋ। ਅੱਖਾਂ 'ਚ ਅੱਖਾਂ ਪਾ, ਉੱਥੇ ਵਿਧਾਨ ਸਭਾ 'ਚ ਤੁਸੀਂ ਡਰਾਮਾ ਕਰਨ ਅੱਖਾਂ 'ਚ ਅੱਖਾਂ ਪਾਉਣ ਵਾਸਤੇ ਗਏ ਹੋ? ਉੱਥੇ ਤੁਸੀਂ ਆਪਦੇ ਮੁੱਦੇ ਦੀ ਗੱਲ ਕਰੋ, ਉੱਥੇ ਤੁਸੀਂ ਓਪੋਜੀਸ਼ਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਗੱਲ ਕਰੋ। ਇਹ ਤਾਲਾ ਲੈ ਜਾਓ, ਇਹੋ ਜਿਹੀ ਭਾਸ਼ਣ ਬਾਰੇ ਕਰੋ, ਕਿਸੇ ਦੇ ਬੱਚਿਆਂ ਬਾਰੇ ਬੋਲ ਦਿਓ, ਕਿਸੇ ਦੇ ਪਰਿਵਾਰਾਂ ਬਾਰੇ ਬੋਲ ਦਿਓ। ਇਹਦਾ ਮਤਲਬ ਤੁਹਾਡੇ ਕੋਲ ਕੋਈ ਪੰਜਾਬ ਦੀ ਬਿਹਤਰੀ ਵਾਸਤੇ, ਪੰਜਾਬ ਨੂੰ ਅਗਾਂਹ ਲੈ ਕੇ ਜਾਣ ਵਾਸਤੇ ਕੋਈ ਮੁੱਦਾ ਨਹੀਂ। ਜਦੋਂ ਮੁੱਦਾ ਨਹੀਂ ਹੁੰਦਾ ਫਿਰ ਤੁਸੀਂ ਪਰਸਨਲ ਟਿੱਪਣੀਆਂ, ਪਰਸਨਲ ਅਟੈਕ ਕਰਦੇ ਹੋ। ਮੁੱਖ ਮੰਤਰੀ ਸਾਹਿਬ ਕਹਿੰਦੇ ਤਿਤਲੀਆਂ ਨਹੀਂ, ਕਹਿੰਦੇ ਖਹਿਰਾ ਸਾਹਿਬ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ ਤਿਤਲੀਆਂ ਵਾਂਗੂ, ਕਹਿੰਦੇ ਉਹ ਪਾਰਟੀ ਉਹ ਫੁੱਲ ਤੇ ਉਹ ਫੁੱਲ ਤੇ, ਕਹਿੰਦੇ ਉਹ ਫੁੱਲ ਤੇ। ਫਿਰ ਉਹੀ ਗੱਲ ਤੁਹਾਡੇ ਤੇ ਵੀ ਆ ਜਾਂਦੀ ਹੈ, ਕਹਿੰਦੇ ਵੀ ਕਦੇ ਅਕਾਲੀ ਦਲ ਦੇ ਫੁੱਲ ਤੇ, ਕਦੇ ਕਾਂਗਰਸ ਦੇ ਫੁੱਲ ਤੇ। ਗੱਲ ਸੁਣ ਲਓ, ਫੁੱਲਾਂ ਦੀ ਗੱਲ ਆ ਗਈ ਤੇ ਸਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਪੁੱਛ ਲਓ, ਉਹਨਾਂ ਨੇ ਕਿੰਨੇ ਕੁ ਫੁੱਲ ਬਦਲੇ। ਤੁਸੀਂ ਉਹਨਾਂ ਤੋਂ ਗੱਲ ਇੱਕ ਪਾਸੇ ਦੀ ਗੱਲ ਨਾ ਕਰਿਆ ਕਰੀ ਨਾ। ਉਹਨਾਂ ਨੇ ਕਿੰਨੇ ਫੁੱਲ ਬਦਲੇ ਹੈ, ਕਿੰਨੀਆਂ ਪਾਰਟੀਆਂ 'ਚ ਜਾਣ ਤੋਂ ਬਾਅਦ ਉਹ ਆਪਣਾ ਆਮ ਆਦਮੀ ਪਾਰਟੀ 'ਚ ਆਏ ਨੇ। ਸੋ ਆਪ ਦੀ ਗੱਲ ਬੰਦਾ ਭੁੱਲ ਜਾਂਦਾ ਹੈ ਜਦੋਂ ਬੰਦਾ ਪਾਵਰ ਦੇ ਨਸ਼ੇ 'ਚ ਹੁੰਦਾ ਹੈ, ਤੇ ਜਦੋਂ ਬੰਦਾ ਪਾਵਰ ਦੇ ਨਸ਼ੇ ਤੋਂ ਉਤਰ ਜਾਂਦਾ ਹੈ ਉਦੋਂ ਫਿਰ ਪਛਤਾਵਾ ਹੁੰਦਾ ਹੈ। ਕਹਿੰਦੇ ਪੰਜਾਬ 'ਚ ਕੁਸ਼ਤੀ ਕਬੱਡੀ ਹੈ ਤੇ ਹਾਈ ਕਮਾਂਡ ਤੇ ਪੱਪੀਆਂ ਜੱਫੀਆਂ ਪੈ ਰਹੀਆਂ ਨੇ ਇੱਕ ਦੂਸਰੇ ਨਾਲ। ਕਿਹਦੀ ਗੱਲ ਕਰ ਰਹੇ ਹੋ? ਮੈਂ ਇੰਡੀਆ ਅਲਾਇੰਸ ਗੱਠਜੋੜ ਹੋਇਆ। ਦੇਖੋ, ਇੰਡੀਆ ਅਲਾਇੰਸ ਜ਼ਰੂਰ ਹੈਗਾ, ਪਰ ਅਸੀਂ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਕਿ ਸਾਡੇ ਇੱਥੇ ਇਹ ਸਰਕਾਰ ਨੇ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ, ਸਿਟਿੰਗ MLAs ਤੇ ਬਹੁਤ ਧੱਕਾ ਕੀਤਾ, ਨਜਾਇਜ਼ ਕੀਤਾ, ਪਰਚੇ ਦਿੱਤੇ ਨੇ, ਤੇ ਵਰਕਰ ਬਹੁਤ ਮਾਯੂਸ ਹੈ ਕਿ ਸਾਡੇ ਤੇ ਧੱਕੇ ਕੀਤੇ ਜਾ ਰਹੇ ਨੇ ਬਿਨਾਂ ਗੱਲ ਤੋਂ। ਤੇ ਅਸੀਂ ਇਹ ਜਿਹੜੇ ਜਜ਼ਬਾਤ ਸੀਗੇ ਇਹ ਕਾਂਗਰਸ ਵਰਕਰ ਦੇ ਸੀਗੇ, ਤੇ ਜਿਹੜੀ ਸਾਡੀ ਇੱਥੋਂ ਦੀ ਲੀਡਰਸ਼ਿਪ ਹੈ ਉਹਨੇ ਹਾਈ ਕਮਾਂਡ ਨੂੰ ਪਹੁੰਚਾਇਆ ਕਿ ਸਾਨੂੰ ਲੋੜ ਨਹੀਂ ਇੱਥੇ ਅਲਾਇੰਸ ਦੀ, ਅਸੀਂ 13 ਦੀਆਂ 13 ਸੀਟਾਂ ਤੇ ਆਪ ਤਕੜੇ ਆ, ਇਲੈਕਸ਼ਨ ਲੜ ਕੇ ਇੱਥੋਂ ਜਿੱਤ ਕੇ ਉੱਤੇ ਇੰਡੀਆ ਅਲਾਇੰਸ ਇੱਕ ਹਿੱਸਾ ਬਣਨ ਦੀਆਂ ਚਰਚਾਵਾਂ ਇਹ ਚੱਲਦੀਆਂ ਨੇ। ਕਹਿੰਦੇ ਚਾਹੇ ਦੀ ਜੀਤ ਮਹਿੰਦਰ ਸਿੱਧੂ ਜਿੱਤਣ ਤੇ ਚਾਹੇ ਦੀ ਕਹਿੰਦੇ ਗੁਰਮੀਤ ਸਿੰਘ ਖੁੱਡੀਆਂ ਜਿੱਤਣ, ਕਹਿੰਦੇ ਕਿ ਪਰ ਜਾਣੀ ਤਾਂ ਕਹਿੰਦੇ ਸੀਟ ਇੰਡੀਆ ਅਲਾਇੰਸ ਗੱਠਜੋੜ ਨੂੰ ਹੈ, ਜਿਹੜਾ ਮਰਜ਼ੀ ਜਿੱਤ ਜੇ। ਚਲੋ ਜਿੱਤ ਹਾਰ ਤਾਂ ਦੇਖੋ ਜੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਅਸੀਂ ਆਪਦਾ ਪੂਰਾ ਜ਼ੋਰ ਲਾ ਰਹੇ ਹਾਂ, ਲੋਕਾਂ ਵਿੱਚ ਜਾ ਕੇ ਸਾਡੇ ਜਿਹੜੀਆਂ ਗੱਲਾਂ ਨੇ ਜਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਜਿੱਤ ਕੇ ਅਸੀਂ ਵਧੀਆ ਤਰੀਕੇ ਨਾਲ ਇਹ ਇਲੈਕਸ਼ਨ ਲੜ ਕੇ ਮੁੱਦੇ ਤੇ ਮਾਹੌਲ ਬਣਾ ਕੇ ਤੇ ਆਉਣ ਵਾਲੇ ਸਮੇਂ 'ਚ ਵਧੀਆ ਜਿੱਤ ਪ੍ਰਾਪਤ ਕਰਕੇ ਇਹ ਅਸੀਂ ਕਾਂਗਰਸ ਦੀ ਝੋਲੀ 'ਚ ਪਾਉਣੀ ਹੈ। ਇਹ ਮਿਸ਼ਨ ਹੈ ਸਾਡਾ। 2027 ਦੀ ਕਾਫੀ ਲੰਬੀ ਆ ਹਜੇ ਪਾਰੀ, ਪਰ ਉਸ ਪਾਰੀ ਨੂੰ ਕਿਵੇਂ ਦੇਖਦੇ ਹੋ? ਕਦੇ ਪਾਰਟੀ ਤਾਂ ਨਹੀਂ ਬਦਲ ਜਾਓਗੇ? ਗੱਲ ਇਹ ਕੋਈ ਮਜ਼ਾਕ ਤਾਂ ਹੈ ਨਹੀਂ ਜੀ, ਤੇ 2027 'ਚ ਜਦੋਂ ਸਮਾਂ ਆਊਗਾ ਉਦੋਂ ਦੇਖਾਂਗੇ। ਹਲੇ ਤਾਂ ਇਹ ਨਹੀਂ ਪਤਾ ਕਿ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਰੋਜ਼ ਸਵੇਰੇ ਉੱਠ ਕੇ ਕਿ ਸਾਹ ਦਿੱਤੇ ਨੇ, ਉਮਰ ਦੇ ਰਹੋ, ਕੰਮ ਕਰ ਰਹੇ ਆ, ਲੋਕਾਂ ਦੀ ਸੇਵਾ ਕਰ ਰਹੇ ਆ। 2027 ਬਹੁਤ ਦੂਰ ਹੈ ਜੀ, ਜਦੋਂ ਉਹ ਆਊਗੀ ਉਦੋਂ ਉਹ ਦੇਖਾਂਗੇ। ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ, ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨ ਦੂਜੀਆਂ ਪਾਰਟੀਆਂ ਦਾ, ਤੁਹਾਡੇ ਨਾਲ ਕੋਈ ਇਹੋ ਜਿਹੀ ਨਹੀਂ? ਹਾਲੇ ਤੱਕ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ, ਕੋਈ ਮੇਰਾ ਵਿਰੋਧ ਨਹੀਂ, ਕਿਉਂਕਿ ਮੈਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਕੀਤੀ ਜਿਹਦੇ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ। ਕੋਈ ਇਹੋ ਜਿਹਾ ਝੂਠਾ ਵਾਅਦਾ ਨਹੀਂ ਕੀਤਾ ਜਿਵੇਂ ਕਿ BJP ਵਾਲਿਆਂ ਨੇ ਕੀਤੇ ਨੇ। ਇਸ ਕਰਕੇ ਇਹਨਾਂ ਨੇ ਸਿਖਾਏ। ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ, ਖੁੱਡੀਆਂ ਸਾਹਿਬ ਦਾ ਬਹੁਤ ਵਿਰੋਧ ਹੋ ਰਿਹਾ, ਕਿਉਂਕਿ ਜਿਹੜੀਆਂ ਗੱਲਾਂ ਇਹਨਾਂ ਨੇ ਲੋਕਾਂ ਨੂੰ ਕਹੀਆਂ ਕਿ ਸਵਾਲ ਪੁੱਛਿਆ ਕਰੋ ਲੀਡਰਾਂ ਨੂੰ, ਹੁਣ ਜਦੋਂ ਸਵਾਲ ਪੁੱਛਦੇ ਨੇ ਲੋਕ ਉਦੋਂ ਇਹ ਭੱਜਦੇ ਨੇ। ਪਰ ਰਵਾਇਤਾਂ ਤਾਂ ਇਹਨਾਂ ਨੇ ਪਾਈਆਂ, ਇਹ ਆਦਤ ਤਾਂ ਇਹਨਾਂ ਨੇ ਕਹੀ, ਸ਼ੁਰੂਆਤ ਤਾਂ ਇਹਨਾਂ ਨੇ ਕੀਤੀ ਕਿ ਜਿਹੜਾ ਲੀਡਰ ਤੁਹਾਡੇ ਪਿੰਡ ਆਏ ਉਹਨੂੰ ਸਵਾਲ ਪੁੱਛਿਆ ਕਰੋ। ਹੁਣ ਜਦੋਂ ਤੁਸੀਂ ਪਾਵਰ 'ਚ ਆ ਗਏ ਹੋ, ਸਰਕਾਰ 'ਚ ਆ ਗਏ ਹੋ, ਹੁਣ ਤੁਹਾਨੂੰ ਜਿਹੜਾ ਕੋਈ ਸਵਾਲ ਪੁੱਛਦਾ ਹੈ ਉਹ ਤੇ ਤੁਸੀਂ ਹੁਣ ਔਖੇ ਹੋ ਜਾਂਦੇ ਹੋ, ਮਾਈਕ ਛੱਡ ਕੇ ਚਲੇ ਜਾਂਦੇ ਹੋ, ਲੋਕਾਂ ਨੂੰ ਫੇਸ ਨਹੀਂ ਕਰ ਰਹੇ। ਸੋ ਇਹਨਾਂ ਦੀ ਆਪਦੀਆਂ ਕੀਤੀਆਂ ਕਰਤੂਤਾਂ ਦਾ ਇਹ ਹੁਣ ਭੁਗਤ ਰਹੇ ਨੇ। ਸਿੱਧੂ ਸਾਹਿਬ, ਮੀਡੀਆ ਦਾ ਰੁਝਾਨ ਕੀ ਦੇਖਦੇ ਹੋ ਜੋ ਤੁਹਾਡੀਆਂ ਸਰਕਾਰਾਂ ਵਿੱਚ? ਮੈਂ ਇਹ ਕਹਿੰਦਾ ਕਿ ਮੀਡੀਆ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਦੇਖੋ, ਬੜਾ ਇੰਪੋਰਟੈਂਟ ਇੱਕ ਮੀਡੀਅਮ ਹੈ ਜਿਹਦੇ ਨਾਲ ਲੋਕਾਂ ਤੱਕ ਲੀਡਰ, ਪਾਰਟੀ, ਲੋਕਾਂ ਦੀ ਗੱਲ ਪਹੁੰਚਦੀ ਹੈ। ਜੇ ਉਹੀ ਇੱਕ ਬਾਇਸਡ ਹੋ ਜੇ, ਉਹੀ ਇੱਕ ਨੂੰ ਮਦਦ ਕਰਕੇ ਸਪੋਰਟ ਕਰੇ, ਤਾਂ ਮੈਂ ਸਮਝਦਾ ਉਹ ਆਪਦੇ ਪ੍ਰੋਫੈਸ਼ਨ ਵਾਸਤੇ ਉਹ ਗਲਤ ਕਰ ਰਹੇ ਹੈ। ਤੁਸੀਂ ਉਹ ਦਿਖਾਓ ਜੋ ਸਹੀ ਹੈ, ਅੱਗੇ ਫੈਸਲਾ ਲੋਕਾਂ ਤੇ ਛੱਡ ਦਿਓ। ਪਰ ਪੱਖਵਾਦ ਤੇ ਲੋਕਾਂ ਪ੍ਰਤੀ ਮਤਲਬ ਜੋ ਰੁਝਾਨ ਹੁੰਦਾ ਹੈ
ਉਸ ਨੂੰ ਸਹੀ ਤਰੀਕੇ ਨਾਲ ਦਿਖਾਉਣਾ। ਕਾਫੀ ਚੈਨਲ ਬੰਦ ਵੀ ਹੋ ਗਏ ਨੇ ਜਿਹੜੇ ਨਿਰਪੱਖਤਾ ਦੀ ਗੱਲ ਕਰਦੇ ਨੇ ਜਾਂ ਜਿਹੜੇ ਦੂਜੀਆਂ ਪਾਰਟੀਆਂ ਦੇ ਨਾਲ ਇੰਟਰਵਿਊਜ਼ ਕਰਦੇ ਨੇ, ਉਹਨਾਂ ਚੈਨਲਾਂ ਨੂੰ ਬੈਨ ਹੀ ਕਰ ਦਿੱਤਾ ਜਾਂਦਾ। ਇਸ ਤੋਂ ਹੀ ਸਮਝ ਆਉਂਦੀ ਹੈ ਕਿ ਇੱਕ ਪਾਸੇ ਹੋ ਕੇ ਉਹ ਚਾਹੁੰਦੇ ਨੇ ਕਿ ਚੱਲਿਆ ਜਾਵੇ। ਓਵਰਆਲ ਜੇਕਰ ਦੇਖਿਆ ਜਾਵੇ ਤਾਂ ਕੀ ਮੰਨਦੇ ਹੋ ਜਿਹੜਾ ਸਿਆਸਤ ਦਾ ਲੋਕ ਸਭਾ ਦੀਆਂ ਸੀਟਾਂ ਨੂੰ ਦੇਖਦੇ ਹੋਏ ਸਿਆਸਤ ਅੱਗੇ ਨਾਲੋਂ ਕਿੰਨੀ ਕੁ ਬਦਲ ਚੁੱਕੀ ਆ? ਜੋ ਤੁਹਾਡਾ ਬਹੁਤ ਬਦਲ ਚੁੱਕੀ ਹੈ ਜੀ। ਲੋਕੀ ਬਹੁਤ ਅਵੇਅਰ ਹੋ ਚੁੱਕੇ ਨੇ ਜੀ। ਲੋਕਾਂ ਨੂੰ ਹੁਣ ਦੇਖੋ, ਦੁਨੀਆ ਇੱਕ ਬੜੀ ਹੁਣ ਛੋਟਾ ਜਿਹਾ ਪਿੰਡ ਹੀ ਬਣ ਗਿਆ। ਹੁਣ ਇੱਥੇ ਬੈਠੇ ਆ ਆਪਾਂ, ਹਾਂਜੀ ਬਿਲਕੁਲ ਠੀਕ ਹੈ, ਇੰਟਰਵਿਊ ਦੇ ਰਹੇ ਹਾਂ। ਇਸ ਮੌਕੇ ਦੁਨੀਆ 'ਚ ਕਿਤੇ ਵੀ ਦਿਨ ਹੋਵੇ, ਰਾਤ ਹੋਵੇ, ਸ਼ਾਮ ਹੋਵੇ, ਦੁਪਹਿਰ ਹੋਵੇ, ਸਵੇਰ ਹੋਵੇ, ਲੋਕੀ ਦੇਖ ਸਕਦੇ ਨੇ। ਦੇਖੋ ਕਿੰਨਾ ਮਤਲਬ ਇੰਪੋਰਟੈਂਟ ਮੀਡੀਆ ਟੈਕਨੋਲੋਜੀ ਤੁਸੀਂ ਕਹਿ ਸਕਦੇ ਹੋ ਅੱਜ ਦੇ ਜ਼ਮਾਨੇ 'ਚ ਕਿ ਕਿਵੇਂ ਅੱਜ ਨਿਊਜ਼ ਟਰੈਵਲ ਕਰਦੀ ਹੈ, ਇਨਫੋਰਮੇਸ਼ਨ ਟਰੈਵਲ ਕਰਦੀ ਹੈ। ਜਿਹੜੀ ਮਰਜ਼ੀ ਚੀਜ਼ ਤੁਸੀਂ ਪਤਾ ਕਰਨਾ ਚਾਹੁੰਦੇ ਹੋ, ਪੁੱਛਣਾ ਚਾਹੁੰਦੇ ਹੋ, ਜਾਣਨਾ ਚਾਹੁੰਦੇ ਹੋ, ਉਹ ਤੁਹਾਡੇ ਫਿੰਗਰ ਟਿਪਸ 'ਤੇ ਹੈ ਹੁਣ। ਸੋ ਇਸ ਕਰਕੇ ਮੈਂ ਸਮਝਦਾ ਉਸ ਤਰੀਕੇ ਨਾਲ ਹੀ ਜੋ ਇਲੈਕਸ਼ਨ ਹੈ ਉਹ ਵੀ ਬਦਲ ਗਿਆ। ਹੁਣ ਇਲੈਕਸ਼ਨ ਉਹ ਦੌੜ ਭੱਜ ਜਿਵੇਂ ਗੱਡੀਆਂ ਭਜਾਉਂਦੇ ਸੀ, ਹੋਰ ਕਰਦੇ ਸੀ, ਉਹ ਬੰਦ ਹੋ ਗਿਆ। ਹੁਣ ਬੜਾ ਸਿਸਟਮੈਟਿਕਲੀ ਮੈਨੇਜਮੈਂਟ ਕਰਕੇ ਲੋਕਾਂ ਕੋਲੇ ਆਪਦੀ ਗੱਲ ਸਹੀ ਪਹੁੰਚਾਉਣੀ ਉਹ ਬਹੁਤ ਜ਼ਰੂਰੀ ਹੋ ਗਈ ਹੈ। ਜਦੋਂ ਅਸੀਂ ਛੋਟੇ ਹੁੰਦੇ ਸੀ ਇੱਕ ਨਾਰਾ ਲੱਗਦਾ ਹੁੰਦਾ ਸੀ 1 ਰੁਪਿਆ ਚਾਂਦੀ ਦਾ, ਦੇਖੋ ਫਲਾਨਾ ਮਾਂਜੀ ਦਾ, ਦੇਖੋ ਤਿਉਂਕਾ ਮਾਂਜੀ ਦਾ। ਹੁਣ ਲੱਗਦੇ ਆ ਉਹ ਨਾਰੇ? ਉਹ ਬੰਦ ਹੋ ਗਏ ਜੀ। ਹੁਣ ਉਹ ਬੰਦ ਹੋ ਗਏ। ਮੇਰਾ ਖਿਆਲ ਹੈ ਨਾ ਹੀ ਕਿਸੇ ਕੋਲ ਇੰਨਾ ਟਾਈਮ ਹੈ, ਨਾ ਹੀ ਕੋਈ ਹੁਣ ਇਸ ਪਾਸੇ, ਕਿਉਂਕਿ ਉਦੋਂ ਆ ਮੀਡੀਆ ਨਹੀਂ ਸੀ, ਉਦੋਂ ਸੋਸ਼ਲ ਮੀਡੀਆ ਨਹੀਂ ਸੀ। ਜੀਪਾਂ ਦੇ ਸਪੀਕਰ ਲਾ ਕੇ ਪਿੰਡਾਂ 'ਚ ਘੁੰਮਣਾ। ਹੁਣ ਲੋੜ ਨਹੀਂ। ਆ ਫੋਨ ਪਿਆ, ਟਾਈਪ ਕੀਤਾ, ਆਪਦਾ ਮੈਸੇਜ ਭੇਜਿਆ, ਆਪਦਾ ਸਾਰਾ ਸਿਸਟਮ ਕੀਤਾ, ਪੋਸਟ ਕਰਤਾ, ਸਾਰਿਆਂ ਨੇ ਦੇਖ ਲਿਆ, ਕਰ ਲਿਆ, ਅਕੋਰਡਿੰਗਲੀ ਆਪਦਾ ਮਨ ਬਣਾ ਲਿਆ। ਜਿਹੜੇ ਪੁਰਾਣੇ ਕੱਟੜ ਬੰਦੇ ਨੇ ਉਹ ਕਹਿੰਦੇ ਨੇ ਅਸੀਂ ਤਾਂ ਪੱਕੇ ਕਾਂਗਰਸੀ ਆ, ਪੱਕੇ ਅਕਾਲੀ ਆ, ਸਾਡੇ ਪਿਓ ਦਾਦੇ ਅਕਾਲੀ ਰਹੇ ਨੇ। ਉਹਨਾਂ ਨੂੰ ਫਿਰ ਕਿਵੇਂ ਸਮਝਾਉਣੇ ਜਾ ਕੇ? ਮੁੱਦਿਆਂ ਤੇ ਜੀ ਲੜਾਈ ਤਾਂ ਅਖੀਰ 'ਚ ਮੁੱਦਿਆਂ ਤੇ ਹੈ ਨਾ, ਪਰਸਨੈਲਿਟੀ ਦੀ ਹੈ, ਮੁੱਦਿਆਂ ਦੀ ਹੈ। ਜਿਹੜਾ ਲੋਕਾਂ ਦਾ ਬੇਸਿਕਲੀ ਤਾਂ ਜੀ ਵਿਸ਼ਵਾਸ ਜਿੱਤਣ ਦੀ ਗੱਲ ਹੁੰਦੀ ਹੈ। ਵੋਟ ਪੈਂਦੀ ਹੈ ਜਦੋਂ ਬੰਦਾ ਜਾ ਕੇ ਅੰਦਰ ਇਸ ਵਿਸ਼ਵਾਸ ਨਾਲ ਵੋਟ ਪਾਉਂਦਾ ਕਿ ਮੇਰੀ ਵੋਟ ਦੀ ਕੀਮਤ ਪਏਗੀ, ਕਿ ਜਿਹੜਾ ਮੈਂ ਉਮੀਦਵਾਰ ਜਿਤਾ ਰਿਹਾ ਉਹ ਜਦੋਂ ਹੀ ਕਿਤੇ ਮੈਨੂੰ ਲੋੜ ਪਈ, ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ, ਮੁਸੀਬਤ ਪਵੇ, ਮੈਂ ਆਪਦੇ ਉਸ ਲੀਡਰ ਕੋਲੇ, ਉਸ ਅੱਜ ਦੇ ਉਮੀਦਵਾਰ ਕੋਲੇ ਜਾਵਾਂ, ਕੋਈ ਫਰਿਆਦ ਲੈ ਕੇ, ਕੋਈ ਕੰਮ ਲੈ ਕੇ, ਤੇ ਮੇਰਾ ਪਹਿਲ ਦੇ ਆਧਾਰ ਤੇ ਹੋਵੇ। ਇਹ ਨਾ ਹੋਵੇ ਕਿ ਮੈਨੂੰ ਨਿਰਾਸ਼ਤਾ ਤੋਂ ਮੁੜਨਾ ਪਵੇ। ਆਹ ਇੱਕ ਬਹੁਤ ਵੱਡਾ ਫੈਕਟਰ ਹੈ ਜਿਹੜਾ ਡਿਸਾਈਡ ਕਰਦਾ ਹੈ ਕਿ ਕਿਹੜੇ ਪਾਸੇ ਕੋਈ ਵੋਟ ਪਾਊਗਾ। ਤੁਹਾਡੇ ਕਿਹੜੇ ਮੁੱਦੇ ਰਹਿਣਗੇ? ਤੁਸੀਂ ਕਿਹੜੇ ਮੁੱਦਿਆਂ ਤੇ ਗੱਲ ਕਰ ਰਹੇ ਹੋ ਲੋਕਾਂ 'ਚ? ਦੇਖੋ ਜੀ, ਮੈਂ ਲੋਕਾਂ 'ਚ ਵਿਚਰ ਕੇ ਇਹ ਕਹਿਣਾ, ਪਹਿਲੀ ਗੱਲ ਤਾਂ ਕਿ ਮੈਂ ਬਹੁਤ ਸਾਲਾਂ ਬਾਅਦ ਲੋਕਲ ਜ਼ਿਲ੍ਹਾ ਬਠਿੰਡੇ ਦਾ ਪਹਿਲੀ ਵਾਰ ਉਮੀਦਵਾਰ ਬਣ ਕੇ ਆਇਆ। ਨਹੀਂ ਤਾਂ ਸਾਰੇ ਬਾਹਰ ਲਿਆਉਂਦੇ ਆ। ਬੇਸ਼ੱਕ ਪਾਰਲੀਮੈਂਟ ਹਲਕਾ ਜ਼ਰੂਰ ਹੋਊਗਾ, ਪਰ ਜ਼ਿਲ੍ਹਾ ਬਠਿੰਡਾ ਕਿਸੇ ਦਾ ਨਹੀਂ ਸੀ। ਅੱਜ ਮੈਂ ਪਹਿਲੀ ਵਾਰ ਬਹੁਤ ਸਾਲਾਂ ਬਾਅਦ, ਮੇਰਾ ਖਿਆਲ, ਮੈਂ ਇੱਕ ਲੋਕਲ ਉਮੀਦਵਾਰ ਦੇ ਤੌਰ ਤੇ ਇੱਥੇ ਆਇਆ। ਇਹੀ ਦੱਸਦੇ ਕਿ ਅਸੀਂ ਸ਼ਹਿਰ 'ਚ, ਤੁਹਾਡੇ ਸ਼ਹਿਰ 'ਚ ਬੈਠੇ ਆ, 24 ਘੰਟੇ ਹਾਜ਼ਰ ਹਾਂ। ਸੋ ਇਸ ਕਰਕੇ ਸਾਡੇ ਕੋਲ ਆਓ, ਕੋਈ ਸਮੱਸਿਆ ਹੋਣ, ਕੋਈ ਹੋਰ ਤੁਹਾਡੀ ਮੁਸੀਬਤ 'ਚ ਤੁਸੀਂ ਆਓ ਤੇ ਅਸੀਂ ਤੁਹਾਡੇ ਨਾਲ ਖੜਾਂਗੇ, ਉਹਨਾਂ ਨੂੰ ਹੱਲ ਕਰਾਂਗੇ। ਦੂਜੇ ਮੁੱਦੇ ਵੱਡੇ ਵੀ ਨੇ ਜੀ। ਦੇਖੋ ਸੈਂਟਰ ਸਰਕਾਰ ਕੋਲੇ ਬਹੁਤ ਫੰਡ ਹੁੰਦੇ ਨੇ। ਹੁਣ ਇੱਥੇ ਲੋੜ ਹੈ ਅੱਛੇ ਹੈਲਥ ਸਿਸਟਮ ਦੀ, ਖਾਸ ਕਰਕੇ ਮਾਨਸੇ ਵਾਲੇ ਪਾਸੇ। ਮੈਂ ਹਰ ਥਾਂ ਤੇ ਹੀ ਕਹਿੰਦਾ, ਮਾਨਸੇ ਵਾਲੇ ਪਾਸੇ ਐਜੂਕੇਸ਼ਨ ਸਿਸਟਮ ਦੀ ਲੋੜ ਹੈ। ਇੰਪਲੋਇਮੈਂਟ ਯੂਥ ਆਪਣਾ ਹੈ, ਪੜ੍ਹ ਲਿਖ ਗਿਆ, ਠੀਕ ਹੈ ਨਾ। ਹੁਣ ਤੁਸੀਂ ਤਾਂ ਪੜ੍ਹ ਲਿਖ ਕੇ ਆਪਦਾ ਚੈਨਲ ਕਰਕੇ ਵਧੀਆ ਸਿਸਟਮ ਕਰ ਲਿਆ, ਪਰ ਆਮ ਘਰਾਂ ਦੇ ਬੱਚੇ, ਕੋਈ ਇੰਜੀਨੀਅਰ ਬਣ ਗਿਆ, ਲੈਕ ਸੀ, ਬੇਟੀਆਂ ਬੱਚੀਆਂ, ਕਿਸੇ ਨੇ ਡਿਪਲੋਮਾ ਕਰ ਲਿਆ, ਕਿਸੇ ਨੇ ITI ਕਰ ਲਈ, ਅੱਛੇ ਹੋਰ ਕੋਰਸ ਕਰ ਲਏ। ਇੰਪਲੋਇਮੈਂਟ ਕਿੱਥੇ ਹੈ? ਆਪਾਂ ਨੂੰ ਇੰਪਲੋਇਮੈਂਟ ਜਨਰੇਸ਼ਨ ਕਰਨੀ ਪੈਣੀ ਹੈ। ਇਹ ਜਿਹੀਆਂ ਇੱਥੇ ਦੇਖੋ ਸਰਕਾਰੀ ਨੌਕਰੀਆਂ ਤਾਂ ਲਿਮਿਟਿਡ ਹੁੰਦੀਆਂ, ਬਿਲਕੁਲ, ਉਹ ਤਾਂ ਤੁਸੀਂ ਭਰਤੀ ਕਰ ਨਹੀਂ ਸਕਦੇ। ਪਰ ਜਦ ਤੱਕ ਇੰਡਸਟਰੀ ਨਹੀਂ ਲੱਗਦੀ, ਜਦ ਤੱਕ ਇੱਥੇ ਉਹ ਇੰਡਸਟਰੀ ਲੱਗ ਕੇ ਲੋਕੀ ਉਹਦੇ ਵਿੱਚ ਇੰਪਲੋਏ ਨਹੀਂ ਹੁੰਦੇ, ਤੇ ਇਹ ਸਮੱਸਿਆ। ਬੱਚੇ ਕੈਨੇਡਾ ਕਿਉਂ ਭੱਜ ਰਹੇ ਨੇ, ਆਸਟ੍ਰੇਲੀਆ ਕਿਉਂ ਭੱਜ ਰਹੇ ਨੇ? ਬਹੁਤ ਵੱਡਾ ਮੁੱਦਾ ਹੈ। ਇੱਥੇ ਓਪਰਚੁਨਿਟੀ ਹੈ ਨਹੀਂ ਨਾ। ਜੇ ਇੱਥੇ ਓਪਰਚੁਨਿਟੀ ਹੋਵੇ, ਕਿਹਦਾ, ਮੈਨੂੰ ਦੱਸੋ, ਕਿਹਦਾ ਜੀ ਕਰਦਾ 25-30 ਲੱਖ ਰੁਪਇਆ ਲਾ ਕੇ ਬਾਹਰ ਜਾ ਕੇ ਪੜ੍ਹਾਈ ਕਰਕੇ ਫਿਰ ਦਿਹਾੜੀਆਂ ਕਰਨ ਦਾ? ਕਰਦਾ ਕਿਸੇ ਦਾ ਜੀ? ਨਹੀਂ ਕਰਦਾ। ਇੱਥੇ ਤੁਸੀਂ ਆਪਦੇ ਘਰ, ਆਪਦੇ ਪਿੰਡ ਸਰਦਾਰ। ਇੱਕ ਇਹ ਨਹੀਂ ਹੋ ਗਿਆ ਵੀ ਲੋਕਾਂ ਦੀ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ, ਦਿਮਾਗ ਨੂੰ ਡਿਵਰਟ ਹੀ ਕਰਿਆ ਜਾ ਰਿਹਾ? ਤੁਹਾਡਾ ਅਜੀਤ ਰੋਡ ਤੇ ਜਦੋਂ ਗੇੜਾ ਮਾਰਦੇ ਆ ਦੁਪਹਿਰੇ ਤਾਂ ਲੰਘੇ ਨਹੀਂ ਜਾਂਦਾ, ਉੱਥੇ ਹਾਈਲਾਈਟਸਾਂ ਦੇ ਸੈਂਟਰ ਹੀ ਇੰਨੇ ਖੁੱਲ੍ਹ ਗਏ ਨੇ। ਉਹੀ ਮੈਂ ਕਿਹਾ ਨਾ ਜੀ,
ਬਿਜ਼ਨਸ ਹੈ, ਉਹਨਾਂ ਵਾਸਤੇ ਬਿਜ਼ਨਸ ਹੈ, ਲੋਕਾਂ ਵਾਸਤੇ ਇੱਕ ਓਪਰਚੁਨਿਟੀ ਬਣ ਗਈ ਕਿ ਜੀ ਜੇ ਇੱਥੇ ਕੁਛ ਨਹੀਂ। ਦੇਖੋ ਹੁਣ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਇਤਫਾਕ ਨਾਲ ਲੈਂਡ ਹੋਲਡਿੰਗਸ ਨੇ ਉਹ ਘਟੀ ਜਾਂਦੀਆਂ। ਬਿਲਕੁਲ। ਕਿਸੇ ਕੋਲ 10 ਏਕੜ ਸੀ, ਇੱਕ ਪਰਿਵਾਰ ਕੋਲੇ 2 ਮੁੰਡੇ ਹੋ ਗਏ, ਹੁਣ ਤਾਂ ਬੱਚੀਆਂ ਵੀ ਹਿੱਸਾ ਮੰਗਦੀਆਂ ਨੇ, ਬਾਕੀ ਵੱਡੀਆਂ ਸੜਕਾਂ ਨਿਕਲੀਆਂ। ਹਾਂ, ਸੋ ਚਲੋ ਉਹ ਤਾਂ ਪੈਸਾ ਮਿਲ ਜਾਂਦਾ, ਬੰਦਾ ਜ਼ਮੀਨ ਹੋਰ ਕਿਤੇ ਲੈ ਲੈਂਦਾ, ਕਰ ਲੈਂਦਾ। ਪਰ ਆਮ ਜ਼ਿਮੀਦਾਰ 5 ਏਕੜ ਵਾਲਾ, 10 ਏਕੜ ਵਾਲਾ, 2 ਬੱਚੇ ਹੋ ਗਏ, 2 ਮੁੰਡੇ ਹੈ, 5 ਰਹੇਗੀ, ਉਹਦੇ ਅੱਗੇ 2 ਹੋ ਗਏ, 2.5, ਮਤਲਬ ਇੱਕ ਤੀਜੀ ਜਨਰੇਸ਼ਨ ਤੱਕ ਤੁਸੀਂ ਕਨਾਲਾਂ 'ਚ ਰਹਿ ਜਾਂਦੇ ਹੋ। ਤੇ ਤੁਸੀਂ ਕੀ ਕਰੋਗੇ 1 ਏਕੜ 'ਚ, 1.5 ਏਕੜ 'ਚ? ਬਹੁਤ ਕਿਸੇ ਨੂੰ ਆਪਦਾ ਘਰ ਪਾਲਣਾ ਬੜਾ ਔਖਾ ਹੈ। ਤਾਂ ਹੀ ਕਹਿੰਦੇ ਆ ਕਿ ਜੇ ਬੇਸਿਕ ਐਜੂਕੇਸ਼ਨ ਹੋ ਜੇ, ਇਹ ਜੇ ਕੋਰਸ ਇੱਥੇ ਆਉਣ, ਜਿਹਦਾ ਕੋਰਸ ਕਰਕੇ ਉਹਦੀ ਇੰਪਲੋਇਮੈਂਟ ਹੋਵੇ। ਹੁਣ ਉਦਾਹਰਨ ਦੇ ਦਿੰਦੇ ਆ ਤੁਹਾਨੂੰ, ਰਿਫਾਈਨਰੀ ਲੱਗੀ ਹੈ ਜੀ ਕਿੱਡੀ ਵੱਡੀ, ਮੈਨੂੰ ਦੱਸੋ ਕਿ ਕਿਹੜੀ ਸਰਕਾਰ ਨੇ ਡਾਊਨ ਸਟਰੀਮ ਇੱਥੇ ਘੱਟੋ ਘੱਟ 40-50 ਹਜ਼ਾਰ ਕਰੋੜ ਘੱਟੋ ਘੱਟ ਦੀ ਫੈਕਟਰੀਆਂ ਡਾਊਨ ਸਟਰੀਮ, ਪਲਾਸਟਿਕ ਦੀ, ਪੈਟਰੋ ਦੀ, ਮੋਬਾਈਲ ਦੀ ਬਹੁਤ ਲੱਗ ਸਕਦੀਆਂ ਸੀ, ਪਰ ਕਿਸੇ ਨੇ ਲਾਈਆਂ ਨਹੀਂ ਨਾ। ਸੈਂਟਰ ਸਰਕਾਰ ਤੋਂ ਤੁਸੀਂ ਇੱਕ ਸਕੀਮ ਲਿਆ ਕੇ ਆ ਸਕਦੇ ਹੋ, ਇੱਕ ਪਲਾਸਟਿਕ ਪਾਰਕ ਬਣਾ ਸਕਦੇ ਹੋ, ਜਿਵੇਂ ਹੋਰ ਥਾਂ ਤੇ ਨਹੀਂ ਬਣਦੇ ਜੀ। ਇੱਕ SEZ ਬਣ ਸਕਦਾ ਹੈ ਜਿੱਥੇ ਇੱਥੇ ਸਮਾਨ ਤਿਆਰ ਹੋਵੇ, ਪਲਾਸਟਿਕ ਦਾ ਤਿਆਰ ਹੋਵੇ, ਪੈਟਰੋਕੈਮੀਕਲਸ ਦਾ ਤਿਆਰ ਹੋਵੇ, ਤਿਆਰ ਹੋ ਕੇ ਤੇ ਸਾਰੀ ਦੁਨੀਆ ਵਿੱਚ ਜਾਵੇ। SEZ ਦਾ ਤਾਂ ਮਤਲਬ ਇਹੀ ਹੁੰਦਾ ਨਾ ਜੀ ਕਿ ਬਹੁਤ ਅੱਛੀਆਂ ਤੁਹਾਨੂੰ ਫੈਸਿਲਿਟੀਜ਼ ਮਿਲ ਜਾਂਦੀਆਂ, ਤੁਹਾਨੂੰ ਟੈਕਸ ਮਾਫ ਮਿਲ ਜਾਂਦਾ ਹੈ, ਬਿਜਲੀ ਸਸਤੀ ਮਿਲ ਜਾਂਦੀ ਹੈ। ਇਹ ਚੀਜ਼ਾਂ ਕਿਸੇ ਨੇ ਨਹੀਂ ਸੋਚੀਆਂ, ਇਹ ਕੰਮ ਕਰਾਂਗੇ ਤਾਂ ਕਿ ਬੱਚਿਆਂ ਨੂੰ ਇੱਥੇ ਹੀ ਨੌਕਰੀਆਂ ਮਿਲਣ, ਜਾ ਕੇ ਵਿਦੇਸ਼ਾਂ 'ਚ ਜਾ ਕੇ ਨਾ ਧੱਕੇ ਖਾਣੇ ਪੈਣ। ਸਿੱਧੂ ਸਾਹਿਬ, ਇੱਕ ਪ੍ਰਵਾਸ ਬੜਾ ਹੋ ਰਿਹਾ ਪੰਜਾਬ ਦੇ ਵਿੱਚੋਂ ਬਾਹਰ, ਫੋਰਨ ਦੇ ਵਿੱਚ, ਤੇ ਫੋਰਨ ਜਿਹੜਾ ਹੋਰ ਸਟੇਟਾਂ ਦੇ ਨੇ ਉਹ ਇੱਧਰ ਪੰਜਾਬ ਦੇ ਵਿੱਚ ਆ ਰਹੇ ਨੇ ਪ੍ਰਵਾਸੀ, ਜਿਨ੍ਹਾਂ ਨੂੰ ਪੂਰਬੀਆਵਾਦ ਕਹਿ ਰਹੇ ਆ, ਉਸ ਤੇ ਕੋਈ ਸੋਚਿਆ? ਹਾਂਜੀ, ਦੇਖੋ ਜਦੋਂ ਇੱਥੋਂ ਬੰਦਾ ਚਲੇ ਜਾਂਦਾ ਹੈ ਬਾਹਰ, ਉਹ ਵੈਕਿਊਮ ਹੋ ਗਿਆ ਨਾ ਜੀ। ਬਿਲਕੁਲ। ਤੇ ਉਹ ਵੈਕਿਊਮ ਤਾਂ ਕਿਸੇ ਨੇ ਭਰਨਾ ਹੀ ਹੈ, ਉਹਨਾਂ ਨੂੰ ਲੋੜ ਹੈ, ਉਹ ਇੱਥੇ ਆ ਜਾਂਦੇ ਨੇ ਤੇ ਉਹ ਸਾਰਾ ਕੰਮ ਕਰ ਰਹੇ ਨੇ ਇੱਥੇ। ਆਪਣੇ ਵਾਲੇ ਉੱਥੇ ਜਾ ਕੇ, ਜੋ ਇੱਥੇ ਬਾਹਰਲੀ ਸੂਬਿਆਂ ਤੋਂ ਆ ਕੇ ਕਰ ਰਹੇ ਨੇ, ਆਪਣੇ ਬੰਦੇ ਇੱਥੋਂ ਜਾ ਕੇ ਉੱਥੇ ਕਰ ਰਹੇ ਨੇ। ਸੋ ਬੜੀ ਟ੍ਰੈਜਡੀ ਹੈ ਇਸ ਚੀਜ਼ ਦੀ ਕਿ ਆਪਾਂ ਉਹ ਕੰਮ ਇੱਥੇ ਕਰ ਨਹੀਂ ਸਕਦੇ ਜਿਹੜਾ ਕੰਮ ਆਪਾਂ ਵਿਲਾਇਤ ਜਾ ਕੇ ਕਰਦੇ ਹਾਂ। ਇਸ ਸਿਸਟਮ ਨੂੰ ਚੇਂਜ ਹੋਰ ਸਮਾਂ ਲੱਗੂਗਾ, ਪਰ ਚੇਂਜ ਜ਼ਰੂਰ ਮੌਕਾ ਮਿਲਿਆ ਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਕਾਂਗਰਸ ਦੇ ਕੈਂਡੀਡੇਟ ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤੁਹਾਡੀ ਜਿਹੜੀ ਕਿ ਇੱਕ ਟਿਕਟ ਇੱਥੋਂ ਐਲਾਨ ਦਿੱਤੀ ਗਈ ਆ ਕਾਂਗਰਸ ਦੇ ਵੱਲੋਂ, ਤੇ ਉਧਰੋਂ ਇੰਡੀਆ ਅਲਾਇੰਸ ਗੱਠਜੋੜ ਵੀ ਆ, ਗੁਰਮੀਤ ਖੁੱਡੀਆਂ ਜਿਹੜੇ ਕਿ ਸਾਡੇ ਖੇਤੀਬਾੜੀ ਮੰਤਰੀ ਨੇ, ਉਹ ਵੀ ਇੱਥੋਂ ਮੁਹਿੰਮ ਦੇ ਵਿੱਚ ਉਤਰੇ ਹੋਏ ਨੇ। ਕਿਵੇਂ ਦੇਖਦੇ ਹੋ ਪੂਰੇ ਮਾਹੌਲ ਨੂੰ, ਪਿੰਡਾਂ ਦੇ ਵਿੱਚ ਵਿਚਰ ਰਹੇ? ਦੇਖੋ ਜੀ, ਗੱਲ ਇਹ ਹੈ ਕਿ ਹਾਲੇ ਤੱਕ ਤਾਂ ਅਕਾਲੀ ਦਲ ਨੇ ਆਪਦਾ ਕੋਈ ਉਮੀਦਵਾਰ ਉਤਾਰਿਆ ਨਹੀਂ ਜੀ। ਇਹਦਾ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਪੋਜੀਸ਼ਨ ਬਠਿੰਡੇ ਦੇ ਵਿੱਚ ਸਮੁੱਚੇ ਲੋਕ ਸਭਾ ਹਲਕੇ ਦੇ ਵਿੱਚ ਕੋਈ ਬਾਹਲੀ ਚੰਗੀ ਨਹੀਂ ਹੈ। ਤੁਹਾਡੀ ਜਿਹੜੀ ਸਾਂਝ ਆ ਉਹ ਬਾਦਲ ਪਰਿਵਾਰ ਦੇ ਨਾਲ ਕਾਫੀ ਨੇੜੇ ਤੋਂ ਰਹੀ ਆ, ਤੁਸੀਂ ਉਹਨਾਂ ਦੇ ਵੱਲੋਂ MLA ਵੀ ਚੁਣੇ ਜਾਂਦੇ ਰਹੇ ਹੋ, ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ। ਲੋਕ ਕੀ ਚਾਹੁੰਦੇ ਨੇ? ਪਹਿਲਾਂ ਵਾਲੇ ਜਿਹੜੇ ਵਰਕਰ ਨੇ ਉਹ ਤੁਹਾਡੇ ਨਾਲ ਹੀ ਆ ਗਏ ਨੇ ਜਾਂ ਫਿਰ ਉਹ ਉੱਥੇ ਖੜੇ ਨੇ? ਤੇ ਜਿਹੜਾ ਮੇਰਾ ਵਰਕਰ ਉਹ ਮੇਰੇ ਨਾਲ ਹੀ ਆ ਗਿਆ ਜੀ। ਜਿੱਥੇ ਵੀ ਮੈਂ ਜਾਂਦਾ ਉੱਥੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਹੈ ਬਹੁਤ ਉਤਸ਼ਾਹਿਤ ਤੇ ਦ੍ਰਿੜਤਾ ਨਾਲ ਮੇਰੇ ਨਾਲ ਖੜ ਕੇ ਮਦਦ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਜਦੋਂ ਅਸੀਂ ਦੇਖੀ ਸੀ ਤਾਂ ਉਹਦੇ ਵੱਡੇ ਵੱਡੇ ਬੈਨਰ ਲੱਗੇ ਹੋਏ ਸੀ, ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋਣ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ, ਪੰਜਾਬ ਦੇ ਮਹਿਰੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਲੱਗੀ ਹੋਈ ਸੀ, ਬੜਾ ਕੁਝ ਸੀਗਾ ਜਿਹੜਾ ਕਿ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਪੇਸ਼ ਕੀਤਾ ਗਿਆ ਕਿ ਝਲਕੀ ਦੇ ਤੌਰ ਤੇ। ਅਸਲ ਵਿੱਚ ਦੇਖਿਆ ਜਾਵੇ ਜੀ ਕਿ ਇਹ ਕੋਈ ਪੰਜਾਬ ਬਚਾਓ ਯਾਤਰਾ ਨਹੀਂ ਸੀ, ਇਹ ਬਾਦਲ ਪਰਿਵਾਰ ਬਚਾਓ ਯਾਤਰਾ ਸੀ। ਅਕਾਲ ਤਖਤ ਦੀ ਗੱਲ ਕਰਦੇ ਹੋ, ਸ਼੍ਰੀ ਅਕਾਲ ਤਖਤ ਦੀ ਗੱਲ ਕਰਦੇ ਹੋ, ਢਹਿ ਢੇਰੀ ਹੋਇਆ, ਠੀਕ ਹੈ, ਬੜੀ ਮੰਦਭਾਗੀ ਘਟਨਾ ਸੀਗੀ। ਹਰ ਸਿੱਖ ਅੱਜ ਵੀ ਦਿਲ 'ਚ ਉਹ ਚੀਜ਼ ਕਦੇ ਵੀ ਨਹੀਂ ਭੁੱਲ ਸਕਦਾ। ਪਰ ਗੱਲ ਇਹ ਹੈ ਕਿ ਤੁਸੀਂ ਕੀ ਕੀਤਾ। SGPC ਦਾ ਰੁਝਾਨ ਵੀ ਕਾਫੀ ਹੈ ਇੱਧਰ। ਜਥੇਦਾਰ ਸਾਹਿਬ ਜਿਹੜੇ SGPC ਦੇ ਲਾਏ ਹੋਏ ਨੇ ਸ਼੍ਰੀ ਦਮਦਮਾ ਸਾਹਿਬ ਤੋਂ, ਉਹ ਵੀ ਕਾਫੀ ਬੋਲਦੇ ਨਜ਼ਰ ਆਉਂਦੇ ਨੇ, ਉਤਾਵਲੇ ਹੁੰਦੇ ਨੇ ਕਿ ਅਕਾਲੀ ਦਲ ਹੀ ਪੰਜਾਬ ਦੀ ਰੱਖਿਆ ਕਰ ਸਕਦਾ ਗਾ, ਜੇਕਰ ਕਿਤੇ ਖੇਤਰੀ ਪਾਰਟੀ ਖਤਮ ਹੋਊਗੀ ਤਾਂ ਪੰਜਾਬ ਖਤਮ ਹੋ ਜਾਊਗਾ।
ਗੁਰੂਆਂ ਪੀਰਾਂ ਦੀ ਧਰਤੀ ਹੈ, ਕਦੇ ਖਤਮ ਤਾਂ ਹੁੰਦੀ ਨਹੀਂ। ਜੇ ਮੁਗਲਾਂ ਨੇ ਕੋਸ਼ਿਸ਼ ਕਰ ਲਈ, ਅੰਗਰੇਜ਼ਾਂ ਨੇ ਕੋਸ਼ਿਸ਼ ਕਰ ਲਈ, ਇਹ ਤਾਂ ਕਦੇ ਖਤਮ ਹੁੰਦੀ ਨਹੀਂ, ਕਿਉਂਕਿ ਪੰਜਾਬ ਜਾਂ ਸਿੱਖੀ ਕੋਈ ਖਤਰੇ 'ਚ ਨਹੀਂ ਹੈ, ਪਰ ਸੰਭਾਲਣ ਦੀ ਲੋੜ। ਇੱਥੋਂ ਇਸ ਸੀਟ ਤੋਂ ਚਰਚਾਵਾਂ ਚੱਲੀਆਂ ਕਿ ਅਮਰਤਾ ਵੜਿੰਗ ਨੂੰ ਟਿਕਟ ਮਿਲਣੀ ਚਾਹੀਦੀ ਸੀ, ਫਿਰ ਇੱਕਦਮ ਬੈਕਫੁੱਟ ਤੇ ਹੋਏ ਅਮਰਤਾ ਵੜਿੰਗ। ਰਾਜਾ ਵੜਿੰਗ ਜੀ ਤੁਹਾਡੇ ਕਾਂਗਰਸ ਦੇ ਪ੍ਰਧਾਨ ਨੇ, ਤਾਂ ਉਸ ਪੂਰੇ ਵਰਤਾਂਤ ਨੂੰ ਕੀ ਲੱਗਦਾ ਵੀ ਹਰਸਿਮਰਤ ਕੌਰ ਬਾਦਲ ਜੇਕਰ ਇੱਥੋਂ ਖੜੇ ਹੁੰਦੇ ਨੇ ਤਾਂ ਉਹਨਾਂ ਦੀ ਜਿੱਤ ਨੂੰ ਲੈ ਕੇ ਤੁਹਾਡੀ ਜਿਹੜੀ ਕਿ ਟਿਕਟ ਐਲਾਨੀ ਗਈ ਹੈ? ਕਿਉਂ ਕੋਈ ਇੱਕ ਪਾਰਟੀ ਦੂਜੀ ਪਾਰਟੀ ਨੂੰ ਜਿਤਾਉਣ ਵਾਸਤੇ ਉਮੀਦਵਾਰ ਖੜਾ ਕਰੂਗੀ? ਫਿਰ ਉਹੀ ਛੱਡ ਦੇ। ਲੋਕ ਕਹਿੰਦੇ ਫਿਕਸ ਮੈਚ ਆ ਇਹ। ਫਿਕਸ ਮੈਚ ਕਾਂਗਰਸ ਤੇ ਅਕਾਲੀ ਦਲ ਦਾ ਨਹੀਂ ਹੈ, ਫਿਕਸ ਮੈਚ ਬੀਜੇਪੀ ਤੇ ਅਕਾਲੀ ਦਲ ਦਾ ਹੈ। ਸੋ ਨਵੀਆਂ ਗੱਲਾਂ ਰੋਜ਼ ਕੱਢ ਕੇ ਲਿਆਉਂਦੇ ਨੇ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ, ਬਦਨਾਮ ਕੀਤਾ ਜਾਵੇ, ਪਰ ਮੈਂ ਸਮਝਦਾ ਲੋਕਾਂ ਨੂੰ ਪਤਾ ਹੈ, ਮੇਰੀ ਛਵੀ ਦਾ ਪਤਾ ਹੈ, ਮੇਰੇ ਪਿਛੋਕੜ ਦਾ ਪਤਾ ਹੈ। ਇਸ ਕਰਕੇ ਮੈਂ ਸਮਝਦਾ ਕਿ ਲੋਕੀ ਮੇਰੇ ਤੇ ਵਿਸ਼ਵਾਸ ਕਰਕੇ ਤੁਹਾਡਾ ਪਿਛੋਕੜ ਤਾਂ ਅਕਾਲੀ ਦਲ ਰਿਹਾ ਹੈਗਾ। ਸਮਾਜ ਸੇਵੀ ਲੱਖਾ ਸਿੰਘ ਸਧਾਣਾ ਵੀ ਇੱਥੋਂ ਕੈਂਡੀਡੇਟ ਨੇ, ਉਹ ਵੀ ਕਹਿੰਦੇ ਅਸੀਂ ਵੀ ਲੋਕਾਂ ਦੀ ਸੇਵਾ ਕਰਦੇ ਹਾਂ। ਕੀ ਸੇਵਾ ਕੀਤੀ ਹੈ ਮੈਨੂੰ ਦੱਸ ਦਿਓ, ਕੋਈ ਪਤਾ ਤਾਂ ਲੱਗਿਆ। ਕਹਿ ਰਹੇ ਨੇ ਉਹ। ਨਹੀਂ, ਉਹਦੇ ਕਹਿਣ ਨਾਲ ਤਾਂ ਬਹੁਤ ਕੁਝ ਕਹਿ ਦੂੰ। ਕਹਿਣ ਨਾਲ ਕੁਝ ਨਹੀਂ ਹੁੰਦਾ, ਕੰਮ ਕਰਕੇ ਦਿਖਾਉਣਾ ਪੈਂਦਾ। ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਗੁਰਮੀਤ ਸਿੰਘ ਖੁੱਡੀਆਂ ਦੇ ਫਾਦਰ ਸਾਹਿਬ ਤੇ ਹੁਣ ਉਹਨਾਂ ਦੇ ਬੇਟੇ ਗੁਰਮੀਤ ਸਿੰਘ ਖੁੱਡੀਆਂ ਸਿਆਸਤ ਦੇ ਵਿੱਚ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੁਕਾਬਲਾ ਹੈ ਕੋਈ ਉਹ ਤੁਹਾਡੇ ਨਾਲ ਜਾਂ? ਮੇਰਾ ਖਿਆਲ ਹੈ ਜੋ 2 ਸਾਲ ਆਮ ਆਦਮੀ ਪਾਰਟੀ ਦੀ ਨੌਨ ਪਰਫਾਰਮੈਂਸ ਰਹੀ ਹੈ, ਪਿਛਲੇ 2 ਸਾਲ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਰਹੇ ਨੇ, ਉਹਨਾਂ ਦੀ ਮੈਨੂੰ ਪ੍ਰਾਪਤੀ ਦੱਸ ਦਿਓ ਬਤੌਰ ਐਗਰੀਕਲਚਰ ਮਿਨਿਸਟਰ। ਯਾਦ ਹੈ ਚੁਟਕੀ ਵਾਲਾ ਕੰਮ? 5 ਮਿੰਟਾਂ 'ਚ 23 ਫਸਲਾਂ ਤੇ ਅਸੀਂ ਦੇ ਦਿਆਂਗੇ, ਛੱਡ ਦਿਓ ਸਰਕਾਰਾਂ। ਬੀਬਾ ਜੀ ਤਾਂ ਕਹਿੰਦੇ ਹੁਣ ਪੰਜਾਬ ਸਰਕਾਰ ਦੇ ਹੱਥ ਨਹੀਂ ਤਾਂ ਸੈਂਟਰ ਦੇ ਹੱਥ ਆ। ਫਿਰ ਉਦੋਂ ਕਿਉਂ ਨਾ ਬੋਲੀ? ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਫਿਰ ਰੂਬਰੂ ਹੋ ਚੁੱਕੇ ਹਾਂ ਤੁਹਾਡੇ। ਤਾਂ ਇਸ ਮੁਲਾਕਾਤ ਦੇ ਤਹਿਤ ਬਹੁਤ ਕੁਝ ਅਜਿਹਾ ਬਿਆਨ ਹੋਏਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗੜ੍ਹ ਮੰਨਿਆ ਜਾਂਦਾ ਇਹ ਇਲਾਕਾ। ਜਿਸ ਇਲਾਕੇ ਦੇ ਵਿੱਚ ਅਸੀਂ ਬੈਠੇ ਹਾਂ ਤਾਂ ਉਸ ਇਲਾਕੇ ਦੀ ਗੱਲ ਕਰਾਂਗੇ ਤਾਂ ਉਸ ਇਲਾਕੇ ਦੇ ਵਿੱਚ ਜਦੋਂ ਲੋਕਾਂ 'ਚ ਵਿਚਰਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ ਬਾਦਲ ਪਰਿਵਾਰ ਨੇ ਵਿਕਾਸ ਬਹੁਤ ਕੀਤਾ ਇਸ ਇਲਾਕੇ ਦਾ। ਤਾਂ ਸਾਡੇ ਨਾਲ ਉਹਨਾਂ ਦੇ ਓਪੋਜੀਸ਼ਨ ਤੋਂ ਕੈਂਡੀਡੇਟ ਨੇ ਜੀਤ ਮਹਿੰਦਰ ਸਿੰਘ ਸਿੱਧੂ। ਤਾਂ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਕਾਫੀ ਸਾਂਝ ਰਹੀ ਆ ਬਾਦਲ ਪਰਿਵਾਰ ਦੇ ਨਾਲ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਇਸ ਇਲਾਕੇ ਨੂੰ ਜਿਵੇਂ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਿਆਦਾ ਜਿਹੜਾ ਗੜ੍ਹ ਮੰਨਿਆ ਜਾਂਦਾ ਬਾਦਲ ਪਰਿਵਾਰ ਦਾ, ਤੁਹਾਡੀ ਜਿਹੜੀ ਕਿ ਇੱਕ ਟਿਕਟ ਇੱਥੋਂ ਐਲਾਨ ਦਿੱਤੀ ਗਈ ਆ ਕਾਂਗਰਸ ਦੇ ਵੱਲੋਂ, ਤੇ ਉਧਰੋਂ ਇੰਡੀਆ ਅਲਾਇੰਸ ਗੱਠਜੋੜ ਵੀ ਆ, ਗੁਰਮੀਤ ਖੁੱਡੀਆਂ ਜਿਹੜੇ ਕਿ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਵੀ ਇੱਥੋਂ ਮੁਹਿੰਮ ਦੇ ਵਿੱਚ ਉਤਰੇ ਹੋਏ ਨੇ। ਕਿਵੇਂ ਦੇਖਦੇ ਹੋ ਪੂਰੇ ਮਾਹੌਲ ਨੂੰ, ਪਿੰਡਾਂ ਦੇ ਵਿੱਚ ਵਿਚਰ ਰਹੇ? ਦੇਖੋ ਜੀ, ਗੱਲ ਇਹ ਹੈ ਕਿ ਹਾਲੇ ਤੱਕ ਤਾਂ ਅਕਾਲੀ ਦਲ ਨੇ ਆਪਦਾ ਕੋਈ ਉਮੀਦਵਾਰ ਉਤਾਰਿਆ ਨਹੀਂ ਇੱਥੇ ਜੀ। ਇਸ ਕਰਕੇ ਮੈਂ ਸਮਝਦਾ ਜੇ ਇੰਨਾ ਹੀ ਉਹਨਾਂ ਨੂੰ ਕੌਨਫੀਡੈਂਸ ਹੁੰਦਾ, ਜਿਵੇਂ ਤੁਸੀਂ ਆਪਣੀ ਓਪਨਿੰਗ ਸਟੇਟਮੈਂਟ 'ਚ ਕਿਹਾ ਸੀ ਕਿ ਗੜ੍ਹ ਹੈ, ਜੇ ਗੜ੍ਹ ਹੁੰਦਾ ਤੇ ਆਪਦੀ ਘਰ ਦੀ ਪਾਰਟੀ ਹੈ ਤੇ ਆਪਦੀ ਪ੍ਰਧਾਨ ਦੀ ਘਰੋਂ ਉਹਨਾਂ ਦੀ ਮਿਸਿਸ ਹੀ ਇੱਥੇ ਇਲੈਕਸ਼ਨ ਲੜਦਾ ਜਾਂ ਸਿਟਿੰਗ MP ਕਹਿ ਸਕਦੇ ਹਾਂ ਜਿਹੜੇ ਸੀਗੇ, ਤਾਂ ਉਹਨਾਂ ਨੂੰ ਐਲਾਨਣ 'ਚ ਕੀ ਦੇਰੀ ਹੋਈ ਹੈ? ਇਹਦਾ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਪੋਜੀਸ਼ਨ ਬਠਿੰਡੇ ਦੇ ਵਿੱਚ ਸਮੁੱਚੇ ਲੋਕ ਸਭਾ ਹਲਕੇ ਦੇ ਵਿੱਚ ਕੋਈ ਬਾਹਲੀ ਚੰਗੀ ਨਹੀਂ ਹੈ। ਇਸ ਕਰਕੇ ਹਲੇ ਉਹ ਉਡੀਕ ਰਹੇ ਨੇ। ਸੋ ਮੈਂ ਸਮਝਦਾ ਉਹ ਗੜ੍ਹ ਵਾਲੀ ਗੱਲ ਤਾਂ ਹੁਣ ਖਤਮ ਹੋ ਗਈ ਹੈ। ਤੁਹਾਡੀ ਜਿਹੜੀ ਸਾਂਝ ਆ ਉਹ ਬਾਦਲ ਪਰਿਵਾਰ ਦੇ ਨਾਲ ਕਾਫੀ ਨੇੜੇ ਤੋਂ ਰਹੀ ਆ। ਤੁਸੀਂ ਉਹਨਾਂ ਦੇ ਵੱਲੋਂ MLA ਵੀ ਚੁਣੇ ਜਾਂਦੇ ਰਹੇ ਹੋ, ਜਾਂ ਉਸ ਮਾਹੌਲ ਨੂੰ, ਉਸ ਵਰਤਾਂਤ ਨੂੰ, ਤੁਹਾਡਾ ਤਲਵੰਡੀ ਸਾਬੋ ਦੀ ਗੱਲ ਕਰ ਲਈਏ, ਗੁਰੂਆਂ ਪੀਰਾਂ ਦੀ ਧਰਤੀ ਆ, ਉੱਥੇ ਵੀ ਤੁਹਾਡਾ ਕਾਫੀ ਜਿਹੜਾ ਕਿ ਆਧਾਰ ਮੰਨਿਆ ਜਾਂਦਾ ਹੈਗਾ। ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਲੋਕ ਕੀ ਚਾਹੁੰਦੇ ਨੇ? ਪਹਿਲਾਂ ਵਾਲੇ ਜਿਹੜੇ ਵਰਕਰ ਨੇ ਉਹ ਤੁਹਾਡੇ ਨਾਲ ਹੀ ਆ ਗਏ ਨੇ ਜਾਂ ਫਿਰ ਉੱਥੇ ਖੜੇ ਨੇ? ਤੇ ਜਿਹੜਾ ਮੇਰਾ ਵਰਕਰ ਉਹ ਮੇਰੇ ਨਾਲ ਹੀ ਆ ਗਿਆ ਜੀ। ਮੈਂ ਸਮਝਦਾ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਬਹੁਤ ਲੰਬਾ ਸਮਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਧਰਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਸੇਵਾ ਕਰਨ ਦਾ ਮੌਕਾ ਮਿਲ ਰਿਹਾ।
ਤੇ ਲੋਕਾਂ ਦਾ ਜੋ ਪਿਆਰ ਹੈ, ਜੋ ਮੇਰਾ ਸਾਥ ਰਿਹਾ ਹੈ, ਉਹਨਾਂ ਦਾ ਮੇਰੇ ਨਾਲ, ਮੈਂ ਸਮਝਦਾ ਉਹੀ ਉੱਥੋਂ ਹੀ ਮੈਨੂੰ ਇੱਕ ਪ੍ਰੇਰਨਾ ਮਿਲਦੀ ਹੈ, ਜਿਹਦੇ ਵਿੱਚ ਅੱਜ ਮੈਨੂੰ ਲੋਕ ਸਭਾ ਬਠਿੰਡਾ ਜੋ ਕਾਂਗਰਸ ਦੀ ਟਿਕਟ ਦਿੱਤੀ ਹੈ। ਜਿੱਥੇ ਵੀ ਮੈਂ ਜਾਂਦਾ ਉੱਥੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਹੈ ਬਹੁਤ ਉਤਸ਼ਾਹਿਤ ਤੇ ਦ੍ਰਿੜਤਾ ਨਾਲ ਮੇਰੇ ਨਾਲ ਖੜ ਕੇ ਮਦਦ ਕਰ ਰਿਹਾ ਹੈ, ਵਿਸ਼ਵਾਸ ਦਵਾ ਰਿਹਾ ਹੈ ਕਿ ਇਹ ਸੀਟ ਇਸ ਵਾਰ ਕਾਂਗਰਸ ਦੀ ਝੋਲੀ 'ਚ ਪਾਉਣੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਜਦੋਂ ਅਸੀਂ ਦੇਖੀ ਸੀ ਤਾਂ ਉਹਦੇ 'ਤੇ ਵੱਡੇ ਵੱਡੇ ਬੈਨਰ ਲੱਗੇ ਹੋਏ ਸੀ, ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋਣ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ, ਪੰਜਾਬ ਦੇ ਮਹਿਰੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਲੱਗੀ ਹੋਈ ਸੀ, ਬੜਾ ਕੁਝ ਸੀਗਾ ਜਿਹੜਾ ਕਿ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਪੇਸ਼ ਕੀਤਾ ਗਿਆ ਕਿ ਝਲਕੀ ਦੇ ਤੌਰ ਤੇ। ਅਸਲ ਵਿੱਚ ਦੇਖਿਆ ਜਾਵੇ ਜੀ ਕਿ ਇਹ ਕੋਈ ਪੰਜਾਬ ਬਚਾਓ ਯਾਤਰਾ ਨਹੀਂ ਸੀ, ਇਹ ਬਾਦਲ ਪਰਿਵਾਰ ਬਚਾਓ ਯਾਤਰਾ ਸੀ। ਕਿਸ ਤੋਂ ਬਚਾ ਰਹੇ ਨੇ? ਮੈਂ ਇਹ ਸਵਾਲ ਪੁੱਛਦਾ, ਪੰਜਾਬ ਕਿਸ ਤੋਂ ਬਚਾ ਰਹੇ ਨੇ? ਪੰਜਾਬੀਆਂ ਤੋਂ ਹੀ। ਜੇ ਸਿਰਫ ਇੰਨਾ ਕੁ ਕਹਿ ਦੇਣਾ ਕਿ ਵੀ ਪੰਜਾਬ ਬਚਾਓ ਹੈ ਯਾਤਰਾ, ਕੋਈ ਉਹਦਾ ਏਜੰਡਾ ਤਾਂ ਹੋਵੇ ਕਿ ਅਸੀਂ ਪੰਜਾਬ ਨੂੰ ਇਹ ਦੇ ਰਹੇ ਹਾਂ। ਜਿਹੜਾ ਅਕਾਲ ਤਖਤ ਦੀ ਗੱਲ ਕਰਦੇ ਹੋ, ਸ਼੍ਰੀ ਅਕਾਲ ਤਖਤ ਦੀ ਗੱਲ ਕਰਦੇ ਹੋ, ਢਹਿ ਢੇਰੀ ਹੋਇਆ, ਠੀਕ ਹੈ, ਬੜੀ ਮਤਭਾਗ ਘਟਨਾ ਸੀਗੀ। ਹਰ ਸਿੱਖ ਅੱਜ ਵੀ ਦਿਲ 'ਚ ਉਹ ਚੀਜ਼ ਕਦੇ ਵੀ ਨਹੀਂ ਭੁੱਲ ਸਕਦਾ। ਪਰ ਗੱਲ ਇਹ ਹੈ ਕਿ ਤੁਸੀਂ ਕੀ ਕੀਤਾ? ਤੁਸੀਂ ਦੂਸਰੇ ਨੂੰ ਤਾਂ ਕ੍ਰਿਟਿਸਾਈਜ਼ ਕਰ ਦਿੰਦੇ ਹੋ ਜੀ, ਪਰ ਤੁਸੀਂ ਕੀ ਕੀਤਾ ਪੰਜਾਬ ਨੂੰ ਬਚਾਉਣ ਵਾਸਤੇ ਜਾਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਉਣ ਵਾਸਤੇ? ਉਹ ਪੰਜਾਬ ਦੀ ਜਨਤਾ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਉਹਦੀ ਲੀਡਰਸ਼ਿਪ ਨੂੰ ਪੁੱਛ ਰਹੀ ਹੈ। SGPC ਦਾ ਰੁਝਾਨ ਵੀ ਕਾਫੀ ਹੈ। ਇੱਧਰ ਜਥੇਦਾਰ ਸਾਹਿਬ ਜਿਹੜੇ SGPC ਦੇ ਲਾਏ ਹੋਏ ਨੇ ਸ਼੍ਰੀ ਦਮਦਮਾ ਸਾਹਿਬ ਤੋਂ, ਉਹ ਵੀ ਕਾਫੀ ਬੋਲਦੇ ਨਜ਼ਰ ਆਉਂਦੇ ਨੇ, ਉਤਾਵਲੇ ਹੁੰਦੇ ਨੇ ਕਿ ਅਕਾਲੀ ਦਲ ਹੀ ਪੰਜਾਬ ਦੀ ਰੱਖਿਆ ਕਰ ਸਕਦਾ ਗਾ, ਜੇਕਰ ਕਿਤੇ ਖੇਤਰੀ ਪਾਰਟੀ ਖਤਮ ਹੋ ਗਈ ਤਾਂ ਪੰਜਾਬ ਖਤਮ ਹੋ ਜਾਊਗਾ। ਨਹੀਂ, ਚਲੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਕਦੇ ਖਤਮ ਤਾਂ ਹੁੰਦੀ ਨਹੀਂ। ਜੇ ਮੁਗਲਾਂ ਨੇ ਕੋਸ਼ਿਸ਼ ਕਰ ਲਈ, ਅੰਗਰੇਜ਼ਾਂ ਨੇ ਕੋਸ਼ਿਸ਼ ਕਰ ਲਈ, ਇਹ ਤਾਂ ਕਦੇ ਖਤਮ ਹੁੰਦੀ ਨਹੀਂ, ਕਿਉਂਕਿ ਪੰਜਾਬੀ ਇੱਕ ਬੜਾ ਦ੍ਰਿੜਤਾ ਨਾਲ ਹਰ ਔਖਾਈ ਦਾ ਸਾਹਮਣਾ ਕਰਦਾ ਹੈ। ਤੇ ਖਾਸ ਕਰਕੇ ਸਿੱਖ ਹਮੇਸ਼ਾ ਹੀ ਜਦੋਂ ਦਾ ਗੁਰੂ ਮਹਾਰਾਜ ਨੇ ਸਾਜਿਆ ਉਦੋਂ ਦੀ ਹੀ ਸੰਘਰਸ਼ ਤੇ ਲੜਾਈ 'ਚ ਰਿਹਾ। ਸੋ ਇਸ ਕਰਕੇ ਕੋਈ ਪੰਜਾਬ ਜਾਂ ਸਿੱਖੀ ਕੋਈ ਖਤਰੇ 'ਚ ਨਹੀਂ ਹੈ, ਪਰ ਸੰਭਾਲਣ ਦੀ ਲੋੜ ਹੈ। ਇੱਥੋਂ ਇਸ ਸੀਟ ਤੋਂ ਚਰਚਾਵਾਂ ਚੱਲੀਆਂ ਕਿ ਅੰਮ੍ਰਿਤਾ ਵੜਿੰਗ ਨੂੰ ਟਿਕਟ ਮਿਲਣੀ ਚਾਹੀਦੀ ਸੀ, ਫਿਰ ਇੱਕਦਮ ਬੈਕਫੁੱਟ ਤੇ ਹੋਏ ਅੰਮ੍ਰਿਤਾ ਵੜਿੰਗ। ਰਾਜਾ ਵੜਿੰਗ ਜੀ ਤੁਹਾਡੇ ਕਾਂਗਰਸ ਦੇ ਪ੍ਰਧਾਨ ਨੇ, ਤਾਂ ਉਸ ਪੂਰੇ ਵਰਤਾਂਤ ਨੂੰ ਕੀ ਲੱਗਦਾ ਵੀ ਹਰਸਿਮਰਤ ਕੌਰ ਬਾਦਲ ਜੇਕਰ ਇੱਥੋਂ ਖੜੇ ਹੁੰਦੇ ਨੇ ਤਾਂ ਉਹਨਾਂ ਦੀ ਜਿੱਤ ਨੂੰ ਲੈ ਕੇ ਤੁਹਾਡੀ ਜਿਹੜੀ ਕਿ ਟਿਕਟ ਐਲਾਨੀ ਗਈ ਹੈ? ਨਹੀਂ, ਕਿਉਂ? ਕੋਈ ਪਾਰਟੀ ਦੂਜੀ ਪਾਰਟੀ ਨੂੰ ਜਿਤਾਉਣ ਵਾਸਤੇ, ਮੈਨੂੰ ਦੱਸੋ ਕਿ ਕਿਉਂ ਕੋਈ ਇੱਕ ਪਾਰਟੀ ਦੂਜੀ ਪਾਰਟੀ ਨੂੰ ਜਿਤਾਉਣ ਵਾਸਤੇ ਉਮੀਦਵਾਰ ਖੜਾ ਕਰੂਗੀ? ਫਿਰ ਉਹੀ ਛੱਡ ਦੇ। ਲੋਕ ਕਹਿੰਦੇ ਫਿਕਸ ਮੈਚ ਹੈ ਇਹ। ਫਿਕਸ ਮੈਚ ਕਾਂਗਰਸ ਤੇ ਅਕਾਲੀ ਦਲ ਦਾ ਨਹੀਂ ਹੈ, ਫਿਕਸ ਮੈਚ BJP ਤੇ ਅਕਾਲੀ ਦਲ ਦਾ ਹੈ। ਸਾਹਮਣੇ ਆ ਗਈ ਗੱਲ। ਮਲੂਕਾ ਪਰਿਵਾਰ ਅੱਧਾ BJP 'ਚ ਅੱਧਾ ਅਕਾਲੀ ਦਲ 'ਚ, ਮਦਦ ਅਕਾਲੀ ਦਲ ਦੀ ਹੋ ਰਹੀ ਹੈ, ਚਿਹਰਾ BJP ਦਾ ਦਿਖਾਇਆ ਜਾ ਰਿਹਾ ਹੈ। ਸੋ ਉਹ ਫਿਕਸਡ ਮੈਚ ਹੈ। ਇਹ ਤਾਂ ਵਿਰੋਧੀਆਂ ਕੋਲੇ ਮੇਰੇ ਉਲਟ ਨਿੱਜੀ ਤੌਰ ਤੇ ਕਹਿਣ ਨੂੰ ਕੁਛ ਨਹੀਂ। ਸੋ ਇਹ ਨਵੀਆਂ ਗੱਲਾਂ ਰੋਜ਼ ਕੱਢ ਕੇ ਲਿਆਉਂਦੇ ਨੇ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ, ਬਦਨਾਮ ਕੀਤਾ ਜਾਵੇ। ਪਰ ਮੈਂ ਸਮਝਦਾ ਲੋਕਾਂ ਨੂੰ ਪਤਾ ਹੈ, ਮੇਰੀ ਛਵੀ ਦਾ ਪਤਾ ਹੈ, ਮੇਰੇ ਪਿਛੋਕੜ ਦਾ ਪਤਾ ਹੈ। ਇਸ ਕਰਕੇ ਮੈਂ ਸਮਝਦਾ ਕਿ ਲੋਕੀ ਮੇਰੇ ਤੇ ਵਿਸ਼ਵਾਸ ਕਰਕੇ ਮੇਰਾ ਸਾਥ ਤਾਂ ਅਕਾਲੀ ਦਲ ਰਿਹਾ ਹੈਗਾ। ਅਕਾਲੀ ਦਲ ਬੇਸ਼ੱਕ ਰਿਹਾ ਹੋਵੇ, ਮੈਂ ਕਾਂਗਰਸ ਦਾ MLA ਰਿਹਾ, ਆਜ਼ਾਦ ਵੀ MLA ਰਿਹਾ। ਸੋ ਇਸ ਕਰਕੇ ਕੋਈ ਪਿਛੋਕੜ ਨਾਲ ਨਹੀਂ ਬੰਦਾ ਬੰਨਿਆ ਹੁੰਦਾ। ਜੋ ਅੱਜ ਦੀ ਸਥਿਤੀ ਹੈ ਮੈਂ ਉਸ ਦੀ ਗੱਲ ਕਰਦਾ। ਅੱਜ ਮੇਰੇ ਨਾਲ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮੇਰੀ ਪਿੱਠ ਤੇ ਖੜੀ ਹੈ, ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵਰਕਰ ਮੇਰੇ ਨਾਲ ਅੱਜ ਇਸ ਕੈਂਪੇਨ ਵਿੱਚ ਚੱਲ ਰਿਹਾ ਹੈ। ਸਮਾਜ ਸੇਵੀ ਲੱਖਾ ਸਿੰਘ ਸਧਾਣਾ ਵੀ ਇੱਥੋਂ ਕੈਂਡੀਡੇਟ ਨੇ, ਉਹ ਵੀ ਕਹਿੰਦੇ ਅਸੀਂ ਵੀ ਲੋਕਾਂ ਦੀ ਸੇਵਾ ਕਰਦੇ ਹਾਂ। ਕੀ ਸੇਵਾ ਕੀਤੀ ਹੈ ਮੈਨੂੰ ਦੱਸ ਦਿਓ, ਕੋਈ ਪਤਾ ਤਾਂ ਲੱਗਿਆ? ਕਹਿ ਰਹੇ ਨੇ ਉਹ। ਨਹੀਂ, ਉਹਦੇ ਕਹਿਣ ਨਾਲ ਤਾਂ ਬਹੁਤ ਕੁਝ ਕਹਿ ਦੂੰ, ਕਿਸੇ ਦੇ ਕਹਿਣ ਨਾਲ ਤਾਂ ਨਹੀਂ ਕੋਈ ਗੱਲ ਬਣਦੀ। ਜੇ ਕਹਿਣ ਨਾਲ ਹੀ ਕੰਮ ਸਰਦਾ ਹੁੰਦਾ ਤਾਂ ਫਿਰ ਕੋਈ ਕੰਮ ਹੀ ਨਾ ਕਰਦਾ। ਕਹਿਣ ਨਾਲ ਕੁਝ ਨਹੀਂ ਹੁੰਦਾ, ਕੰਮ ਕਰਕੇ ਦਿਖਾਉਣਾ ਪੈਂਦਾ। ਲੋਕਾਂ 'ਚ ਵਿਚਰ ਕੇ 30 ਸਾਲ ਅਸੀਂ ਉਹੀ ਨਹੀਂ ਲੋਕਾਂ 'ਚ ਲਾਏ, ਲੋਕਾਂ ਦਾ ਪਿਆਰ ਜਿੱਤਿਆ, ਵਿਸ਼ਵਾਸ ਜਿੱਤਿਆ। ਇਸ ਕਰਕੇ ਅੱਜ ਇਸ ਪੋਜੀਸ਼ਨ ਤੇ ਆਏ ਆ ਕਿ ਅਸੀਂ ਇੱਕ ਨੈਸ਼ਨਲ ਪਾਰਟੀ ਕਾਂਗਰਸ ਦਾ ਉਮੀਦਵਾਰ ਬਣ ਕੇ ਬਠਿੰਡੇ 'ਚ ਇਹ ਲੜਾਈ ਲੋਕ ਸਭਾ ਦੀ ਲੜ ਰਹੇ ਹਾਂ। ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਗੁਰਮੀਤ ਸਿੰਘ ਖੁੱਡੀਆਂ
ਦੇ ਫਾਦਰ ਸਾਹਿਬ ਤੇ ਹੁਣ ਉਹਨਾਂ ਦੇ ਬੇਟੇ ਗੁਰਮੀਤ ਸਿੰਘ ਖੁੱਡੀਆਂ ਸਿਆਸਤ ਦੇ ਵਿੱਚ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੁਕਾਬਲਾ ਹੈ ਕੋਈ ਉਹ ਤੁਹਾਡੇ ਨਾਲ ਜਾਂ ਮੇਰਾ ਖਿਆਲ ਹੈ ਜੋ 2 ਸਾਲ ਆਮ ਆਦਮੀ ਪਾਰਟੀ ਦੀ ਨੌਨ ਪਰਫਾਰਮੈਂਸ ਰਹੀ ਹੈ, ਪਿਛਲੇ 2 ਸਾਲ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਰਹੇ ਨੇ, ਉਹਨਾਂ ਦੀ ਮੈਨੂੰ ਪ੍ਰਾਪਤੀ ਦੱਸ ਦਿਓ ਬਤੌਰ ਐਗਰੀਕਲਚਰ ਮਿਨਿਸਟਰ। ਜੋ ਹਾਲ ਖੇਤੀਬਾੜੀ ਦਾ, ਕਿਸਾਨੀ ਦਾ ਆ ਪਿਛਲੇ 2 ਸਾਲ 'ਚ ਹੋਇਆ, ਇੱਕੋ ਗੱਲ ਕਹਿਣਾ, MSP ਦਾ ਇਸ਼ੂ ਹੀ ਲਾ ਲਓ। ਕੀ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ? ਯਾਦ ਹੈ ਚੁਟਕੀ ਵਾਲਾ ਕੰਮ, 5 ਮਿੰਟਾਂ 'ਚ 23 ਫਸਲਾਂ ਤੇ ਅਸੀਂ ਦੇ ਦਿਆਂਗੇ, ਛੱਡ ਦਿਓ ਸਰਕਾਰਾਂ, ਸੈਂਟਰ ਨਹੀਂ ਦੇਊਗੀ, ਅਸੀਂ ਕਿਸਾਨੀ ਨੂੰ ਬਚਾਵਾਂਗੇ। ਕਿੱਥੇ ਗਏ ਉਹ ਵਾਅਦੇ? ਬੀਬਾ ਜੀ ਤਾਂ ਕਹਿੰਦੇ ਹੁਣ ਪੰਜਾਬ ਸਰਕਾਰ ਦੇ ਹੱਥ ਨਹੀਂ ਤਾਂ ਸੈਂਟਰ ਦੇ ਹੱਥ ਆ। ਫਿਰ ਉਦੋਂ ਕਿਉਂ ਨਾ ਬੋਲੀ? ਉਦੋਂ ਕਿਉਂ ਕਹਿ ਰਹੇ ਸੀ ਕਿ ਸਾਨੂੰ ਦਿਓ? ਗੱਲ ਗੁੰਮਰਾਹ ਕਰਨ ਦੀ ਹੈ। ਜਿਹੜੀਆਂ ਚੁਟਕੀਆਂ ਵਾਲੀ ਗੱਲਾਂ ਸੀ ਨਾ, ਇਹ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਲੋਕਾਂ ਨੂੰ ਜਜ਼ਬਾਤੀ ਕੀਤਾ ਗਿਆ, ਲੋਕਾਂ ਨੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਆਮ ਆਦਮੀ ਪਾਰਟੀ ਨੂੰ। ਅੱਜ ਉਹੀ ਲੋਕ ਸਵਾਲ ਪੁੱਛ ਰਹੇ ਨੇ। ਮੈਨੂੰ ਇੱਕ ਗੱਲ ਦੱਸ ਦਿਓ, ਖੁੱਡੀਆਂ ਸਾਹਿਬ ਨੇ ਪਿਛਲੇ 2 ਸਾਲ ਦੀ ਕੀ ਪ੍ਰਾਪਤੀ ਹੈ? ਕਹਿੰਦੇ ਅਸੀਂ ਮੁਆਵਜ਼ਾ ਦਿੱਤਾ। ਕਿਹੜਾ ਮੁਆਵਜ਼ਾ ਦਿੱਤਾ ਦੱਸੋ ਮੈਨੂੰ। ਕਹਿੰਦੇ ਗੜੇਮਾਰੀ ਹੋਈ, ਪਸ਼ੂਆਂ ਦਾ ਮੁਆਵਜ਼ਾ ਦਿੱਤਾ। ਜਿਹੜੇ ਪਸ਼ੂ ਦੇਖੋ ਨਾ, ਪਸ਼ੂਆਂ ਦਾ ਮੁਆਵਜ਼ਾ, ਇਹ ਤਾਂ ਕਹਿੰਦੇ ਸੀ ਅਸੀਂ ਮਰੀ ਬੱਕਰੀ ਦਾ ਦੇਵਾਂਗੇ, ਮੁਰਗੀਆਂ ਦਾ ਦੇਵਾਂਗੇ। ਰਿਕਾਰਡ ਕਿਹੜਾ? ਦੇਖੋ ਸਿਰਫ ਬੈਠ ਕੇ ਬਿਆਨ ਦੇਣੇ, ਬੈਠ ਕੇ ਕੋਈ ਰਿਕਾਰਡ ਕੱਢ ਕੇ ਦਿਖਾਣ, ਪੇਸ਼ ਕਰ ਦੇਣ। ਜੇ ਕੋਈ ਮੈਂ ਕੰਮ ਕੀਤਾ ਸਰਕਾਰ 'ਚ ਹੁੰਦੇ ਹੋਏ, ਮੰਤਰੀ ਹੁੰਦੇ ਹੋਏ, ਮੇਰੇ ਕੋਲ ਡਾਟਾ ਤਾਂ ਹੋਊਗਾ ਨਾ ਕਿ ਮੈਂ ਇਸ ਪਿੰਡ 'ਚ ਇੰਨਾ ਮੁਆਵਜ਼ਾ ਦਿੱਤਾ, ਦੇ ਦਿਓ। ਤੁਹਾਨੂੰ ਫੜਾ ਦੇਣ, ਪ੍ਰਿੰਟ ਮੀਡੀਆ 'ਚ ਦੇ ਦੇਣ। ਸਿਰਫ ਐਲਾਨ ਹੀ ਨੇ, ਸਿਰਫ ਲੋਕਾਂ ਨੂੰ ਧੋਖਾ ਹੀ ਦਿੱਤਾ, ਲੋਕਾਂ ਦੇ ਅੱਖਾਂ 'ਚ ਮਿੱਟੀ ਪਾਈ ਹੈ, ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ। ਲੋਕੀ ਉਡੀਕਦੇ ਰਹੇ। ਉਹ ਤਾਂ ਇਹ ਵੀ ਕਹਿੰਦੇ ਸੀ ਕਿ ਗਰਦੌਰੀਆਂ ਹੁੰਦੀਆਂ ਰਹਿਣਗੀਆਂ ਤਾਂ ਅਸੀਂ 25-25 ਹਜ਼ਾਰ ਰੁਪਇਆ ਦੇ ਦਿਆਂਗੇ। ਦੱਸੋ ਇੱਕ ਵੀ ਕਿਸਾਨ ਨੂੰ ਕੋਈ 25 ਹਜ਼ਾਰ ਰੁਪਇਆ ਕਿਸੇ ਨੂੰ ਮੁਆਵਜ਼ਾ ਮਿਲਿਆ? ਇਹ ਤਾਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਆਪਦਾ ਸਮਾਂ ਪਾਸ ਕਰਨ ਦੀ ਗੱਲ ਹੈ, ਹੋਰ ਕੁਛ ਨਹੀਂ। ਵਿਧਾਨ ਸਭਾ ਸੈਸ਼ਨ ਚੱਲਿਆ, ਸੈਸ਼ਨ ਦੇ ਵਿੱਚ ਕਾਫੀ ਰੌਲਾ ਪਿਆ, ਮੁੱਖ ਮੰਤਰੀ ਸਾਹਿਬ ਜਿੰਦੇ ਲੈ ਕੇ ਕਹਿੰਦੇ ਕਿ ਭੱਜ ਜਾਣਗੇ ਵਿਰੋਧੀ ਧਿਰ ਵਾਲੇ। ਦੇਖੋ ਗੱਲ ਇਹ ਹੈ ਕਿ ਵਿਧਾਨ ਸਭਾ ਦੀ ਇੱਕ ਮਰਿਆਦਾ ਹੈ, ਠੀਕ ਹੈ ਨਾ, ਡੈਮੋਕ੍ਰੇਸੀ ਹੈ ਜੀ। ਉਹ ਡੈਮੋਕ੍ਰੇਸੀ ਦਾ ਇੱਕ ਮੰਦਰ ਹੈ। ਉੱਥੇ ਇਹ ਜੀਆਂ ਗੱਲਾਂ ਕਰਨੀਆਂ, ਡਰਾਮੈਟਿਕਸ ਪ੍ਰੈਸ ਵਾਸਤੇ ਡਰਾਮੇ, ਜੋ ਚੀਜ਼ ਇਹ ਓਪੋਜੀਸ਼ਨ 'ਚ ਕਰਦੇ ਸੀ ਉਹੀ ਚੀਜ਼ ਹਲੇ ਉਸ ਓਪੋਜੀਸ਼ਨ ਮੋਡ 'ਚ ਨਿਕਲੇ ਨਹੀਂ। ਉਹੀ ਚੀਜ਼ ਇਹ ਅੱਜ ਸਰਕਾਰ 'ਚ ਆ ਕੇ ਵੀ ਕਰੀ ਜਾਂਦੇ ਨੇ। ਤੁਸੀਂ ਡਿਬੇਟ ਕਰੋ ਉੱਥੇ। ਇਹ ਕੋਈ ਸ਼ੋਭਾ ਦਿੰਦੀ ਹੈ ਕਿ ਮੁੱਖ ਮੰਤਰੀ ਕਹਿ ਰਿਹਾ ਮੇਰੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਦੇਖੋ? ਅੱਖਾਂ 'ਚ ਅੱਖਾਂ ਪਾ, ਉੱਥੇ ਵਿਧਾਨ ਸਭਾ 'ਚ ਤੁਸੀਂ ਡਰਾਮਾ ਕਰਨ, ਅੱਖਾਂ 'ਚ ਅੱਖਾਂ ਪਾਉਣ ਵਾਸਤੇ ਗਏ ਹੋ? ਉੱਥੇ ਤੁਸੀਂ ਆਪਦੇ ਮੁੱਦੇ ਦੀ ਗੱਲ ਕਰੋ। ਉੱਥੇ ਤੁਸੀਂ ਓਪੋਜੀਸ਼ਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਗੱਲ ਕਰੋ। ਇਹ ਤਾਲਾ ਲੈ ਜਾਓ, ਇਹੋ ਜਿਹੀ ਭਾਸ਼ਣ ਬਾਰੇ ਕਰੋ, ਕਿਸੇ ਦੇ ਬੱਚਿਆਂ ਬਾਰੇ ਬੋਲ ਦਿਓ, ਕਿਸੇ ਦੇ ਪਰਿਵਾਰਾਂ ਬਾਰੇ ਬੋਲ ਦਿਓ। ਇਹਦਾ ਮਤਲਬ ਤੁਹਾਡੇ ਕੋਲ ਕੋਈ ਪੰਜਾਬ ਦੀ ਬਿਹਤਰੀ ਵਾਸਤੇ, ਪੰਜਾਬ ਨੂੰ ਅਗਾਂਹ ਲੈ ਕੇ ਜਾਣ ਵਾਸਤੇ ਕੋਈ ਮੁੱਦਾ ਨਹੀਂ। ਜਦੋਂ ਮੁੱਦਾ ਨਹੀਂ ਹੁੰਦਾ ਫਿਰ ਤੁਸੀਂ ਪਰਸਨਲ ਟਿੱਪਣੀਆਂ, ਪਰਸਨਲ ਅਟੈਕ ਕਰਦੇ ਹੋ। ਮੁੱਖ ਮੰਤਰੀ ਸਾਹਿਬ ਕਹਿੰਦੇ ਤਿਤਲੀਆਂ ਨਹੀਂ, ਕਹਿੰਦੇ ਖਹਿਰਾ ਸਾਹਿਬ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ ਤਿਤਲੀਆਂ ਵਾਂਗੂ, ਕਹਿੰਦੇ ਉਹ ਪਾਰਟੀ ਉਹ ਫੁੱਲ ਤੇ ਉਹ ਫੁੱਲ ਤੇ, ਕਹਿੰਦੇ ਕਦੇ ਉਹ ਫੁੱਲ ਤੇ। ਫਿਰ ਉਹੀ ਗੱਲ ਤੁਹਾਡੇ ਤੇ ਵੀ ਆ ਜਾਂਦੀ ਹੈ। ਕਹਿੰਦੇ ਵੀ ਕਦੇ ਅਕਾਲੀ ਦਲ ਦੇ ਫੁੱਲ ਤੇ, ਕਦੇ ਕਾਂਗਰਸ ਦੇ ਫੁੱਲ ਤੇ। ਗੱਲ ਸੁਣ ਲਓ, ਫੁੱਲਾਂ ਦੀ ਗੱਲ ਆ ਗਈ ਤੇ ਸਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਪੁੱਛ ਲਓ, ਉਹਨਾਂ ਨੇ ਕਿੰਨੇ ਕੁ ਫੁੱਲ ਬਦਲੇ? ਤੁਸੀਂ ਉਹਨਾਂ ਤੋਂ ਗੱਲ ਇੱਕ ਪਾਸੇ ਦੀ ਗੱਲ ਨਾ ਕਰਿਆ ਕਰੀ ਨਾ। ਉਹਨਾਂ ਨੇ ਕਿੰਨੇ ਫੁੱਲ ਬਦਲੇ ਹੈ? ਕਿੰਨੀਆਂ ਪਾਰਟੀਆਂ 'ਚ ਜਾਣ ਤੋਂ ਬਾਅਦ ਉਹ ਆਪਣਾ ਆਮ ਆਦਮੀ ਪਾਰਟੀ 'ਚ ਆਏ ਨੇ। ਸੋ ਆਪ ਦੀ ਗੱਲ ਬੰਦਾ ਭੁੱਲ ਜਾਂਦਾ ਜਦੋਂ ਬੰਦਾ ਪਾਵਰ ਦੇ ਨਸ਼ੇ 'ਚ ਹੁੰਦਾ ਹੈ, ਤੇ ਜਦੋਂ ਬੰਦਾ ਪਾਵਰ ਦੇ ਨਸ਼ੇ ਤੋਂ ਉਤਰ ਜਾਂਦਾ ਹੈ ਉਦੋਂ ਫਿਰ ਪਛਤਾਵਾ ਹੁੰਦਾ ਹੈ। ਕਹਿੰਦੇ ਪੰਜਾਬ 'ਚ ਕੁਸ਼ਤੀ ਕਬੱਡੀ ਹੈ ਤੇ ਹਾਈ ਕਮਾਂਡ ਤੇ ਪੱਪੀਆਂ ਜੱਫੀਆਂ ਪੈ ਰਹੀਆਂ ਨੇ ਇੱਕ ਦੂਸਰੇ ਨਾਲ। ਕਿਹਦੀ ਗੱਲ ਕਰ ਰਹੇ ਹੋ? ਮੈਂ ਇੰਡੀਆ ਅਲਾਇੰਸ ਗੱਠਜੋੜ ਹੋਇਆ। ਦੇਖੋ ਇੰਡੀਆ ਅਲਾਇੰਸ ਜ਼ਰੂਰ ਹੈਗਾ, ਪਰ ਅਸੀਂ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਕਿ ਸਾਡੇ ਇੱਥੇ ਇਹ ਸਰਕਾਰ ਨੇ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ, ਸਿਟਿੰਗ MLAs ਤੇ ਬਹੁਤ ਧੱਕਾ ਕੀਤਾ, ਨਜਾਇਜ਼ ਕੀਤਾ, ਪਰਚੇ ਦਿੱਤੇ ਨੇ। ਤੇ ਵਰਕਰ ਬਹੁਤ ਮਾਯੂਸ ਹੈ ਕਿ ਸਾਡੇ ਤੇ ਧੱਕੇ ਕੀਤੇ ਜਾ ਰਹੇ ਨੇ ਬਿਨਾਂ ਗੱਲ ਤੋਂ। ਤੇ ਅਸੀਂ ਇਹ ਜਿਹੜੇ ਜਜ਼ਬਾਤ ਸੀਗੇ ਇਹ ਕਾਂਗਰਸ ਵਰਕਰ ਦੇ ਸੀਗੇ, ਤੇ ਜਿਹੜੀ ਸਾਡੀ ਇੱਥੋਂ ਦੀ ਲੀਡਰਸ਼ਿਪ ਹੈ ਉਹਨੇ ਹਾਈ ਕਮਾਂਡ ਨੂੰ ਪਹੁੰਚਾਇਆ ਕਿ ਸਾਨੂੰ ਲੋੜ ਨਹੀਂ
ਇੱਥੇ ਅਲਾਇੰਸ ਦੀ। ਅਸੀਂ 13 ਦੀਆਂ 13 ਸੀਟਾਂ ਤੇ ਆਪ ਤਕੜੇ ਆ, ਇਲੈਕਸ਼ਨ ਲੜ ਕੇ ਇੱਥੋਂ ਜਿੱਤ ਕੇ ਉੱਤੇ ਇੰਡੀਆ ਅਲਾਇੰਸ 'ਚ ਇੱਕ ਹਿੱਸਾ ਬਣਨ ਦੀਆਂ ਚਰਚਾਵਾਂ ਇਹ ਚੱਲਦੀਆਂ ਨੇ, ਕਹਿੰਦੇ ਚਾਹੇ ਦੀ ਜੀਤ ਮਹਿੰਦਰ ਸਿੱਧੂ ਜਿੱਤਣ ਤੇ ਚਾਹੇ ਦੀ ਕਹਿੰਦੇ ਗੁਰਮੀਤ ਸਿੰਘ ਖੁੱਡੀਆਂ ਜਿੱਤਣ, ਕਹਿੰਦੇ ਕਿ ਪਰ ਜਾਣੀ ਤਾਂ ਕਹਿੰਦੇ ਸੀਟ ਇੰਡੀਆ ਅਲਾਇੰਸ ਗੱਠਜੋੜ ਨੂੰ ਆ, ਜਿਹੜਾ ਮਰਜ਼ੀ ਜਿੱਤ ਜੇ। ਚਲੋ ਜਿੱਤ ਹਾਰ ਤਾਂ ਦੇਖੋ ਜੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਅਸੀਂ ਆਪਦਾ ਪੂਰਾ ਜ਼ੋਰ ਲਾ ਰਹੇ ਹਾਂ, ਲੋਕਾਂ ਵਿੱਚ ਜਾ ਕੇ ਸਾਡੇ ਜਿਹੜੀਆਂ ਗੱਲਾਂ ਨੇ ਜਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਜਿੱਤ ਕੇ ਅਸੀਂ ਵਧੀਆ ਤਰੀਕੇ ਨਾਲ ਇਹ ਇਲੈਕਸ਼ਨ ਲੜ ਕੇ ਮੁੱਦੇ ਤੇ ਮਾਹੌਲ ਬਣਾ ਕੇ ਤੇ ਆਉਣ ਵਾਲੇ ਸਮੇਂ 'ਚ ਵਧੀਆ ਜਿੱਤ ਪ੍ਰਾਪਤ ਕਰਕੇ ਇਹ ਅਸੀਂ ਕਾਂਗਰਸ ਦੀ ਝੋਲੀ 'ਚ ਪਾਉਣੀ ਹੈ। ਇਹ ਮਿਸ਼ਨ ਹੈ ਸਾਡਾ। 2027 ਦੀ ਕਾਫੀ ਲੰਬੀ ਆ ਹਜੇ ਪਾਰੀ, ਪਰ ਉਸ ਪਾਰੀ ਨੂੰ ਕਿਵੇਂ ਦੇਖਦੇ ਹੋ? ਕਦੇ ਪਾਰਟੀ ਤਾਂ ਨਹੀਂ ਬਦਲ ਜਾਓਗੇ? ਗੱਲ ਇਹ ਕੋਈ ਮਜ਼ਾਕ ਤਾਂ ਹੈ ਨਹੀਂ ਜੀ। ਤੇ 2027 'ਚ ਜਦੋਂ ਸਮਾਂ ਆਊਗਾ ਉਦੋਂ ਦੇਖਾਂਗੇ। ਹਲੇ ਤਾਂ ਇਹ ਨਹੀਂ ਪਤਾ ਕਿ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਰੋਜ਼ ਸਵੇਰੇ ਉੱਠ ਕੇ ਕਿ ਸਾਹ ਦਿੱਤੇ ਨੇ, ਉਮਰ ਦੇ ਰਹੋ, ਕੰਮ ਕਰ ਰਹੇ ਆ, ਲੋਕਾਂ ਦੀ ਸੇਵਾ ਕਰ ਰਹੇ ਆ। 2027 ਬਹੁਤ ਦੂਰ ਹੈ ਜੀ, ਜਦੋਂ ਉਹ ਆਊਗੀ ਉਦੋਂ ਉਹ ਦੇਖਾਂਗੇ। ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ, ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨ ਦੂਜੀਆਂ ਪਾਰਟੀਆਂ ਦਾ, ਤੁਹਾਡੇ ਨਾਲ ਕੋਈ ਇਹੋ ਜਿਹੀ ਨਹੀਂ? ਘਟਨਾ ਹਾਲੇ ਵਾਪਰੀ? ਤੱਕ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ, ਕੋਈ ਮੇਰਾ ਵਿਰੋਧ ਨਹੀਂ, ਕਿਉਂਕਿ ਮੈਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਕੀਤੀ ਜਿਹਦੇ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ। ਕੋਈ ਇਹੋ ਜਿਹਾ ਝੂਠਾ ਵਾਅਦਾ ਨਹੀਂ ਕੀਤਾ ਜਿਵੇਂ ਕਿ ਬੀਜੇਪੀ ਵਾਲਿਆਂ ਨੇ ਕੀਤੇ ਨੇ। ਇਸ ਕਰਕੇ ਇਹਨਾਂ ਨੇ ਸਿਖਾਏ। ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ, ਖੁੱਡੀਆਂ ਸਾਹਿਬ ਦਾ ਬਹੁਤ ਵਿਰੋਧ ਹੋ ਰਿਹਾ, ਕਿਉਂਕਿ ਜਿਹੜੀਆਂ ਗੱਲਾਂ ਇਹਨਾਂ ਨੇ ਲੋਕਾਂ ਨੂੰ ਕਹੀਆਂ ਕਿ ਸਵਾਲ ਪੁੱਛਿਆ ਕਰੋ ਲੀਡਰਾਂ ਨੂੰ, ਹੁਣ ਜਦੋਂ ਸਵਾਲ ਪੁੱਛਦੇ ਨੇ ਲੋਕ ਉਦੋਂ ਇਹ ਭੱਜਦੇ ਨੇ। ਪਰ ਰਵਾਇਤਾਂ ਤਾਂ ਇਹਨਾਂ ਨੇ